ਆ ਮੈਂ ਸ਼ੇਰ ਹੋ ਕਿਦੇ ਕੇ ਪੁੱਤਰਾ ਮੈਂ ਸ਼ੇਰ हम शेर का उधर पायो। ਕੀ ਹਾਲ ਹੈ ठीक है, शुक्र है अल्लाह दा। ਹੁਣ ਇੱਥੇ ਖੁਸ਼ ਹੈ अल्हम्दुलिल्लाह खुश है। ਉੱਥੇ ਅਸੀਂ ਤੈਨੂੰ ਚੱਕ ਵੱਢਦੇ ਪਏ ਸੀ तू मैनू ये दस चाचा, धम्मी नाल तैनू होर काम कोई नहीं लद्दा। और मुंह चा के भाजे आए हुन जो थोथू चले हुए सी इत्थे आके बाहर रहे ते सानू क्यों नहीं बाण देंदे? ਸਾਥੂ ਚੱਲੇ ਐਸਾ ਕਿਹੜੇ ਤੁਹਾਡੇ ਨਾਲ ਤੁਹਾਨੂੰ ਮੰਦੇ ਬੋਲਣ ਜਾਂ ਕੋ ਤੂੰ ਡਾਂਗਾ ਵਸਾਈਆਂ ਨੂੰ ਜਾਂ ਤੁਹਾਡੇ ਸਿਰ ਪਾੜੇ ਨੂੰ ओ सानू पता है जेड़े तुस चंगे साडे नाल कीते नो साडे दिलां ते लिखे होए नो ते मेहरबानी कीती करो साडे नाल ना राय करो। सानू उधर होए ते ਅਸੀਂ ਆਪੇ ਆ ਕੇ ਮਿਲ ਨਹੀਂ ਸਾਂ ਤੁਹਾਨੂੰ। ਬਜਾਏ ਇਹ ਆਖਣ ਦੀ ਬੇ ਬਹੁ ਚਾਚਾ ਇਹ ਕੋ ਚਾਹ ਪੀਵੈਨੀ ਆ ਜਾਂ ਤੂੰ ਮੇਰੇ ਨਾਲ ਸ਼ੁਰੂ ਹੋ ਗਈ ਮੈਂ ਤੁਹਾਡੇ ਨਾਲ ਕਿਹੜੇ ਬੈੜੇ ਕੀਤੇ ਔਰ ਕਿਉਂ ਤੂੰ ਜ਼ੁਲਮ ਤੇ ਲੱਗ ਗਈ ਹੋਈ ਹੈ ਚਾਚਾ ਐਡਾ ਤੂੰ ਸ਼ਰੀਫ ਤਾਂ ਬਣ ਨਹੀਂ ਕਿਉਂਕਿ ਮੈਨੂੰ ਤੇਰਾ ਪਤਾ ਹੈ ਹੁਣ ਤੱਕ ਮੈਂ ਥੋੜਾਂ ਦੇ ਵਿੱਚ ਰਹਿ ਕੇ ਆਈ ਆ। ਇਹ ਜਿਹੜੀ ਤੂੰ ਮੇਰੀ ਇੱਥੇ ਕਰਦਾ ਪਿਆ ਨਾ ਇੱਜ਼ਤ ਮੈਨੂੰ ਸਮਝ ਆਉਂਦੀ ਪਈ ਏ। ਅਸਾਂ ਤਾਂ ਕੋਈ ਨਹੀਂ ਫਰਕ ਕੀਤਾ ਜਿਸ ਦੀ ਤੁਹਾਨੂੰ ਬਾਗੀ ਲੱਗੀ ਖੋਤੀ ਏ ਕਿਸੇ ਗੱਲ ਦੀ ਤੁਹਾਨੂੰ ਉੱਤੇ ਕਮੀ ਆਈ ਏ ਇਹ ਮਾਤੀ ਦੀ ਵਿੰਦੀ ਆ ਤੁਹਾਨੂੰ ਮਾਤ ਦੀ ਲੱਤ ਲੱਗੀ ਏ ਬਈ ਤੁਸੀਂ ਇੱਥੇ ਉਜਾੜੇ ਜਾ ਕੇ ਬਹਿ ਗਏ ਹੋ ਤੇ ਮੇਰੇ ਪੁੱਤਰ ਨੂੰ ਮੇਰੇ ਕੋਲ ਦੂਰ ਚ ਕੀਤਾ ਈ ਤੇਰਾ ਪੁੱਤਰ ਕੋ ਫੀਡਰ ਚੁਗਦਾ ਹੈ, ਤੇਰਾ ਪੁੱਤਰ ਨਾ ਆਉਂਦਾ ਆਪਣੀ ਖੁਸ਼ੀ ਤੂੰ ਆਇਆ ਹੈ। ਉਹ ਤਾਂ ਸਿੱਧਾ ਸਾਦਾ ਜਿਹੜਾ ਤੂੰ ਉਹਨੂੰ ਅੰਗੜ ਤੇ ਵੜਿਆ ਹੈ ਨਾ ਸਾਨੂੰ ਸਾਰੀਆਂ ਸੂਰਾਂ ਲੱਗ ਗਈਆਂ ਹਲਾ ਤੁਹਾਡਾ ਆਖਣ ਦਾ ਕੀ ਮਤਲਬ? ਤੁਹਾਡੇ ਪੁੱਤ ਨੂੰ ਇੱਥੇ ਮੈਂ ਲੈ ਕੇ ਆਈ ਆ। ਤੇ ਹੋਰ ਅੱਗੇ ਵੀ ਤਾਂ ਉੱਥੇ ਵਧਾ ਹੁਣ ਤੱਕ ਤਾਂ ਕੋਈ ਨਾ ਆਇਆ ਤੇ ਹੁਣ ਤੇਰੇ ਆਖੇ ਤੇ ਮੁੜਾਉਣਾ ਹੀ ਉੱਥੇ ਆ ਜਿਹੜੀਆਂ ਤੁਸੀਂ ਸਾਨੂੰ ਮੱਤੀ ਦਿੰਦੇ ਆ ਨਾ ਸਾਨੂੰ ਪਤਾ ਸੀ ਕੋਈ ਚੰਗਾ ਕਰੀਆ ਤੇ ਤਾਂ ਵੀ ਤੁਹਾਡੇ ਗਿਲੇ ਜੇ ਕੋਈ ਮੰਦਾ ਕਰੀਓ ਤਾਂ ਮੁੜ ਅੱਗਾ ਹੀ ਮੰਦਾ ਹੁੰਦਾ ਉਹ ਹੈ। ਸ਼ਾਲਾ ਕੋਈ ਚੰਗੀ ਭੈੜੀ ਆਖਣ ਵਾਲਾ ਹੋਵੇ ਜੇ ਅਸੀਂ ਆਖ ਬੰਦਿਆ ਤਾਂ ਤੁਹਾਨੂੰ ਨਾ ਇਹ ਕਰਨਾ ਚਾਹੀਦਾ ਬਈ ਤੁਸੀਂ ਇੱਥੇ ਆ ਗਏ ਹੋ ਚਾਚਾ ਮੇਰੇ ਸਿਰ 'ਚ ਤਾਂ ਇਤਨਾ ਪਾਣੀ ਕੋਈ ਨਹੀਂ ਕਿ ਮੈਂ ਅੱਗੇ ਉੱਥੇ ਖੱਪ ਖੱਪ ਕੇ ਤੁਹਾਡੇ ਨਾਲ ਇੱਥੇ ਮਸੇ ਆਈ ਆ ਤੇ ਹੁਣ ਮੇਰੇ ਕੋਲ ਖਪਿੰਦਾ ਨਹੀਂ ਲਿਆਜ਼ਾ ਮਿਹਰਬਾਨੀ ਸਾਡੇ ਹਾਲ ਕੋਈ ਨਾ ਵਿਆਹ ਤੇ ਉਹ ਕਿਦੇ ਗਏ ਉਹਨੂੰ ਸਾਥ ਤਾਂ ਸਹੀ ਮੈਂ ਮਿਲਣ ਆਇਆ ਤੂੰ ਤਾਂ ਬੜੂਡੀ ਸ਼ੁਰੂ ਹੋਈ ਖੋਤੀ ਉਹ ਕੋਈ ਨਹੀਂ ਵਧਾਇਆ ਉਹ ਕਿਤੇ ਕੰਮ ਗਿਆ ਹੋਇਆ ਕੰਮ ਕੀ ਹੋਇਆ ਤੇ ਹੁਣ ਮੈਂ ਕਿੱਥੋਂ ਟੁਰ ਕੇ ਆਇਆ ਤੇ ਮੈਂ ਮਿਲ ਕੇ ਜਾਣਾ ਤੂੰ ਵਗ ਜਾ ਉਹ ਆ ਗਿਆ ਤੇ ਮੈਂ ਉਹਨੂੰ ਅਗਾਹ ਗਲੇ ਸਾਂ ਉਹ ਤੈਨੂੰ ਮਿਲ ਲਈ ਸੀ ਠੀਕ ਹੈ। ਸੋਰੇ ਤੋੜ ਆਇਆ ਨਵਾਂ ਮੇਲਾ ਤੇ ਉਸ ਕਿਦੇ ਮੇਰੇ ਕੋਲ ਆਉਣਾ ਤੇ ਤੇਰੀਆਂ ਗੱਲਾਂ ਤੇ ਲੱਗਾ ਰਹੇ ਤੇ ਮੇਰੇ ਮਗਰੂ ਤੋਂ ਕੋਈ ਨਹੀਂ ਆਉਣਾ ਆਏ ਵੇਂਦਾ ਪਿਆ ਸਾਡੇ ਮਗਰੂ ਲਾਏ ਜਾਓ ਤੇ ਸਾਨੂੰ ਕੋਈ ਸੁੱਖ ਦਾ ਸਾਹ ਲੈਣ ਦੇਵੋ ਸਾਨੂੰ ਜੀਵਨ ਦੇਵੋ। ਮੇਰਾ ਪੁੱਤ ਡੂਈ ਨਹੀਂ ਨਾ ਹੱਥ ਜੋੜ ਤੇ ਏਡੀ ਨਾ ਮੇਰੀ ਬੇਇੱਜ਼ਤੀ ਕਰੋ ਮੈਂ ਨਾ ਉਸਾਂ ਗਿਆ ਮੇਰਾ ਆਇਆ ਤੁਹਾਨੂੰ ਚੰਗਾ ਨਹੀਂ ਲੱਗਾ ਤੇ ਮੈਂ ਨਾ ਉਸਾਂ ਤੇ ਨਹੀਂ ਨਾ ਲੱਗਦਾ ਪਿਆ ਚੰਗਾ ਦੱਸਦੀ ਤਾਂ ਪਈਆਂ ਹੋਰ ਕਿਵੇਂ ਦੱਸਾਂ। ਚਲੋ ਠੀਕ ਹੈ ਮੈਂ ਵਗ ਜਾਂਦਾ ਪਰ ਮੈਂ ਚਲੋ ਤੇਰੇ ਕਰਨਾ ਸਹੀ ਮੈਂ ਤਾਂ ਪੁੱਤਰ ਕਣ ਆਇਆ ਮੂੰ ਤੇ ਉਹ ਵੀ ਹੁਣ ਮੈਥੋਂ ਖੋਲੇ ਅੱਲਾ ਦੇ ਹੁਕਮ ਨਾਲ ਤੇ ਨਾ ਉਸਾਂ ਆ ਗਏ ਮੇਰੇ ਪੁੱਤ ਨੂੰ ਮੇਰੀ ਲੋੜ ਹੋਈ ਤੇ ਆ ਜਾਸੀ ਗਿਆ ਮੁੜੀ ਹੋਈ ਹੈ ਹਾਂ ਜੈਸੀ ਤੈਨੂੰ ਮਿਲਣ ਨੂੰ ਤੇਰੀ ਲੋੜ ਹੋਈ ਤਾਂ ਤੇਰਾ ਵੀ ਭਲਾ ਹੋਵੇ ਤੇ ਉਹਦਾ ਵੀ ਭਲਾ ਹੋਵੇ ਚਾਚਾ ਆਗਾ ਜਾ ਮੈਂ ਨਾ ਕਹਾ ਕੋਈ ਹੋਰ ਜਾ ਕੇ ਕੰਮ ਕਰ ਮੈਨੂੰ ਤਾਂ ਹੋਰ ਵੀ ਸਾਰਾ ਕੰਮ ਮੈਨੂੰ ਨਹੀਂ ਏਡੀ ਤੂੰ ਖੜੋ ਦੰਦਿਆਂ ਵਾਲੀ ਪਤਾ ਸਿਰ ਖਪਾਵਣ ਔਰ ਆ ਜਾਂਦੇ ਨੇ ਤਾਂ ਉਧਰ ਵੀ ਧਰੋਂਦੇ ਆ ਚ ਇਹਨਾਂ ਨੂੰ ਚੜ ਗਈ ਹੈ ਤਾਂ ਹਾਈ ਬੈੜੀ ਨਸਲ ਦੀ ਕਿਸੇ ਹਾਈ ਕੁੱਤੀ ਨਸਲ ਦੀ ਇਹ ਬੁੱਢੜ ਮੋੜ ਤਾਂ ਨਹੀਂ ਇਕੱਠੇ ਹੋ ਗਏ ਮੋੜ ਇੱਦੇ ਅੱਜ ਆਇਆ ਵਦਾ ਪੁੱਛਦਾ ਤਾਂ ਹਾਂ ਭੈਣ ਤੂੰ ਇਹ ਮੁਸੀਬਤ ਮੋੜ ਇੱਦੇ ਕਿਦੇ ਆ ਗਈ ਤੁਹਾਡੇ ਵਿਹੜੇ 'ਚ ਅੱਬਾ ਤੇ ਤੁਸੀਂ ਕੀ ਹਾਲ ਹੈ ਠੀਕ ਆ ਗੋਲ ਗਿਆ ਰਾਜ਼ੀਆਂ ਕੀ ਮਤਲਬ ਗੁੱਲ ਗਿਆ ਤੇ ਕਿਦੋਂ ਹੋ ਕੇ ਤੇਰਾ ਪਤਾ ਕਰਨ ਗਿਆ ਮੈਂ ਤੇ ਮੋੜ ਚੱਲੋ ਮੈਂ ਹੁਣ ਆ ਨਹੀਂ ਗਿਆ ਤੇ ਬਹਿ ਜਾਵੋ ਨੋ ਜੀ ਵਧੀ ਹੋਈ ਆ ਨੋ ਵਧੀਆ ਸ਼ੁਕਰ ਉਸ ਮੇਰੇ ਨੋ ਨਹੀਂ ਪੱਟੇ ਹੋਰ ਬਾਕੀ ਤੇ ਅੱਲਾ ਮਾਫ ਕਰੇ ਨੋ ਕਿਉਂ ਪਟਣੇ ਇਸੂ ਤੇਰੇ ਖੈਰ ਤੇ ਹੈ ਨਾ ਅੱਬਾ ਕੀ ਗੱਲਾਂ ਕਰਦੇ ਪਏ ਅੱਬਾ ਉਹ ਕੀ ਕਰੇ ਜਿਹੜੀ ਉਸ ਮੈਥੇ ਚਾਦਰ ਚੜਨੀ ਉਹ ਚਾਰ ਛੱਡੀ ਫੁੱਲਾਂ ਵਾਲੇ ਤੇ ਕੀ ਕੀਤਾ ਇਸ ਬਿਜ਼ਤੀ ਕੀਤੀ ਹੋਰ ਉਸ ਕੀ ਕਰਨਾ ਜਿਹੜੇ ਉਹਦਾ ਵਸ ਹੈ ਸੋ ਹੀ ਕਰਨਾ ਬੇਇੱਜ਼ਤੀ ਕੀਤੀ ਸੂ ਕਿਉਂ ਬੇਇੱਜ਼ਤੀ ਕੀਤੀ ਇਸੂ ਉਹ ਉਸ ਨੂੰ ਤੂੰ ਪੁੱਛਣਾ ਮੈਂ ਉਹਨੂੰ ਕੀ ਪੁੱਛਣਾ ਅਗਰ ਤੂੰ ਤਾਂਗਾ ਸੇ ਤੇ ਤੁਸੀਂ ਮੋੜੋ ਆ ਗਏ ਬੇ ਟੁੱਕਰ ਹਾਂ ਤੇ ਚੜੇ ਹੋਏ ਹੁੰਦੇ ਹੋ ਹੁੰਦੀ ਇਤਨੀ ਹਿੰਮਤ ਕਿਵੇਂ ਹੋ ਗਈ ਹੈ ਮਤਲਬ ਮੇਰੇ ਪਿਓ ਨਾਲ ਉਹ ਬਦਤਮੀਜ਼ੀ ਕਰਨ ਲੱਗ ਗਈ ਹੈ ਜੁੱਡੂ ਆ ਤੈਨੂੰ ਮੈਂ ਸਮਝਾਈਂਦਾ ਮੋਢੇ ਰੋ ਇਹ ਸਵਾਣੀ ਜੇ ਲੈ ਲਈਏ ਤੇ ਉਹਨੇ ਦੇ ਆਖੇ ਨਾ ਲੱਗੀ ਅੱਬਾ ਮੈਂ ਤੇ ਇੰਦਾ ਗੱਲ ਆਪਣੀ ਵੀ ਮਨਾ ਲਈ ਉਹ ਕਾਈ ਨਹੀਂ ਗੱਲ ਅੱਬਾ ਮੈਂ ਤੇ ਇੰਦਾ ਸਨਾ ਘਰ ਵਸਾਵਣ ਵਾਲੀ ਗੱਲ ਕੀਤੀ ਹੈ ਮੈਂ ਉਜਾੜਨ ਵਾਲੀ ਨਹੀਂ ਕੀਤੀ ਜੇ ਉਜਾੜਨਾ ਹੁੰਦਾ ਨਾ ਤੇ ਇੱਕ ਮਿੰਟ ਚ ਨਾ ਤਰੇ ਲਫ਼ਜ਼ਾਂ ਦੀ ਮਾਰਾ ਤਲਾਕ ਦੇ ਕੇ ਭਰਾਂ ਕਰ ਛੱਡਣੀ ਆ ਇਸੇ ਵਜ੍ਹਾ ਤੂੰ ਮੈਂ ਆਖਿਆ ਪਿਓ ਗੱਲ ਪਾ ਛੱਡਿਆ ਨਾ ਤੇ ਹੁਣ ਇਹਨੂੰ ਨਿਭਾਵਾਂ ਮੈਂ ਤੇ ਮੈਂ ਨਿਭਾਈਂਦਾ ਵਦਾ ਮੈਂ ਇਹ ਕੋਈ ਨਹੀਂ ਮੈਂ ਖੁਸ਼ ਹਾਂ ਤੁਹਾਨੂੰ ਭਰਾਂ ਕਰਕੇ ਮੇਰਾ ਪਿਓ ਉਹ ਪੁੱਤਰਾ ਮੈਂ ਵੀ ਤਾਂ ਤੇਰੀ ਮਾਨ ਵਸਾਇਆ ਉਹ ਤਾਂ ਹੱਲੀ ਨਾ
ਹੈ ਤੇ ਨਾ ਉਸ ਕਦੀ ਡੱਡੂ ਬੋਲਿਆ ਤੇ ਨਾ ਉਸ ਕਦੀ ਗਲਤ ਬੋਲਿਆ ਤੇ ਘਰ ਉਸ ਐਡਾ ਸੋਹਣਾ ਵਸਾਇਆ ਲੋਕ ਉਹਦੀ ਤਾਰੀਫ ਕਰਦੇ ਨੇ ਅੱਬਾ ਮੈਨੂੰ ਪਤਾ ਹੈ ਉਸ ਦੀ ਮਿੱਟੀ ਦੇ ਵਿੱਚ ਫਰਕ ਹੈ ਤੇ ਇਸ ਦੀ ਇਹ ਚ ਪਤਾ ਹੈ ਹੀ ਨਾ ਮੋੜੋ ਉਹ ਆਪਣੀ ਆ ਤੇ ਸੌੜੀ ਸੱਕੀ ਆ ਇਹ ਥੋੜੀ ਮੋੜੋ ਕਿਵੇਂ ਆ ਦੁਰੇਡੀ ਬਣਦੀ ਹੈ ਮੋੜੋ ਉਹ ਸੂ ਹੋਈ ਜਿੱਥੇ ਤਰੀਕਾ ਪਿਆਰ ਕਾਰ ਹੋਵੇ ਨਾ ਮੇਰਾ ਪੋਤਰੋ ਪਰਾਏ ਵੀ ਆਪਣੇ ਹੋ ਜਾਂਦੇ ਨੇ ਉਹ ਵੀ ਬੜੀਆਂ ਕਦਰਾਂ ਕਰਦੇ ਨੇ ਪਰ ਇਹ ਮੈਨੂੰ ਨਹੀਂ ਲੱਗਦਾ ਬਈ ਸਾਰੀ ਜ਼ਿੰਦਗੀ ਕੋ ਸਾਡੀ ਕਦਰ ਤੁਸੀਂ ਹੁਣ ਪਿੱਛੇ ਹਟੋ ਨਾ ਨਹੀਂ ਇਹ ਅੱਛਾ ਗੱਲ ਪਾਉਣੀ ਹੈ ਮੂੰਹ ਤੇ ਜੋ ਉਹ ਜੜ ਤੇ ਹੀ ਹੈ ਮੁੱਕਰ ਜਾਂਦੀ ਅੱਗੇ ਬਾਤ ਉਸ ਬਿਜ਼ਤੀ ਕੀਤੀ ਤਾਂ ਮੇਰਾ ਬੂਤ ਚਕੁੱਟੇ ਮੈਨੂੰ ਕਿਹੜੀ ਲੋੜ ਹੈ ਅੱਬਾ ਹੁੰਦਾ ਮੂੰਹ ਕਿੱਡਾ ਸੋਹਣਾ ਹੈ ਉਹ ਤੈਨੂੰ ਗੱਲ ਹੀ ਕਰ ਜਾਵੇ ਮੇਰੇ ਹੁੰਦਿਆਂ ਉਹ ਸੋਹਣਾ ਜ਼ਰੂਰਤ ਹੁੰਦੀ ਕਿਦੋਂ ਹੈ ਪੁੱਤਰਾ ਮੈਂ ਮੈਂ ਹੁਣ ਅੱਬਾ ਤੁਸੀਂ ਕਾਵੇੜ ਕੇ ਹੁਣ ਜਾਂਦੇ ਪਏ ਨਹੀਂ, ਨਹੀਂ, ਕਿਹੜੇ ਮੈਂ- ਕੰਮ ਤੇ ਲੱਗੇ ਖਲੋਤੇ ਹੋ ਨਹੀਂ ਮੈਂ ਕੋਈ ਨਹੀਂ ਹਟਣਾ ਹੁਣ ਆਖਿਆ ਨਹੀਂ ਆ ਜਾਓ ਪੁੱਤਰ ਦਾ ਘਰ ਹੀ ਨੇ ਮੇਰੇ ਮੂੰਹ ਨੂੰ ਆ ਜਾ ਮੋੜਾ ਸੰਗਿਆ ਜਿੰਦਾ ਰਹਿਮ ਤੇ ਤੈਨੂੰ ਮੈਂ ਮਿਲ ਸੰਗਿਆ ਪਰ ਉਹਨੂੰ ਆਖੀ ਬੇ ਭਲਾ ਹੋ ਸੋ ਮੈਂ ਅਸਾਂ ਤਾਂ ਅਜ ਤੱਕ ਨਾ ਉਹਦੀ ਬਿਲਾਦਰੀ ਨੂੰ ਨਾ ਮਾਂ ਪਿਓ ਨਾ ਉਹਦੇ ਨਾਲ ਡਾਢੋ ਬੋਲਿਆ ਸੇ ਉਸ ਜਿਹੜੀ ਮੇਰੇ ਨਾਲ ਕੀਤੀ ਹੈ ਨਾ ਇਹ ਮੈਨੂੰ ਬੜੀ ਹੈ ਮੇਰੇ ਆਵਣ ਤੱਕ ਨਾ ਮੇਰਾ ਚਲੋ ਗੁਜ਼ਾਰਾ ਮੇਰਾ ਹੋ ਗਿਆ ਪਿਓ ਸੀ। ਇੰਜ ਹੈ ਬੇ ਤੁਸੀਂ ਵੀ ਸੁਣ ਬਸ ਬੇ ਉਹਦੇ ਨਾਲ ਮੈਂ ਕੀ ਕਰਾਂ ਨਾ ਮੇਰੇ ਪਿਓ ਦੀ ਇੱਜ਼ਤ ਨਹੀਂ ਸੁਣਾ ਕੀਤੀ ਤੇ ਮੈਂ ਉਹਦੀ 7 ਨਸਲਾਂ ਦੀ ਕਾਇ ਨਹੀਂ ਕਰਨੀ ਇਹ ਵੀ ਲਿਖੀ ਪੜੀ ਗੱਲ ਹੈ ਚਲੋ, ਇੰਜ ਮੈਂ ਕੋਈ ਨਹੀਂ ਬੇ ਮੇਰੇ ਪਿਓ ਦੀ ਤੋਹੀਨ ਕਰਿਓ ਇੱਥੇ ਆਏ ਹੋਏ ਤੋੜ ਦੀ ਉੱਥੋਂ ਮੈਂ ਇਸ ਦੀ ਮਜਬੂਰੀ ਤੋਂ ਤੇ ਇਹਦੀ ਵਜ੍ਹਾ ਤੋਂ ਮੈਂ ਛੱਡ ਕੇ ਤੁਹਾਨੂੰ ਹੋਰ ਆ ਗਿਆ ਮਾਂ ਨੂੰ ਵੀ ਤੇ ਤੈਨੂੰ ਵੀ ਤੇ ਅੰਮੀ ਦਾ ਕੀ ਹਾਲ ਹੈ ਬਸ ਠੀਕ ਹੈ ਆਸੋ ਤਾਪੜਾ ਜਿਹਾ ਅੱਲਾ ਕਰਸੀ ਉਹ ਠੀਕ ਹੋ ਜਾਸੀ ਗਿਆ ਉਹ ਵੀ ਅੱਛਾ ਮੈਂ ਚੱਕਰ ਲੈ ਸੰਗਿਆ ਮੈਂ ਗਾਮ ਸਮਾਂ ਉਹ ਵਿਸ਼ੋ ਦੀ ਉਧਰੀ ਹੋਈ ਹੈ ਅਸੀਂ ਤਾਂ ਚੁੱਲ੍ਹੇ ਤੇ ਬਹਿ ਕੇ ਤੇ ਯਾਦ ਕਰਨੇ ਆ ਤੇ ਆ ਗਿਆ ਤੇ ਉਸ ਜੋ ਮੇਰੇ ਨਾਲ ਕੀਤਾ ਮੈਨੂੰ ਬੜੀ ਪਰ ਤੂੰ ਆਪਣਾ ਘਰ ਵਸਾ ਆ ਵੇਂਦੇ ਤੂੰ ਆਪਣਾ ਘਰ ਵਸਾ ਦੱਸੀ ਛੋਰਾ। ਕਿਸੇ ਨੂੰ ਕੋਈ ਨਾ ਤੇ ਮੈਂ ਅਗਾਮ ਸੰਗਿਆ ਹਾਂ। ਤੇ ਸਨਾ ਨਾਲ ਮੈਂ ਮੁੱਕ ਲੈਣਾ ਮੈਂ ਹੁੰਦਾ ਇਲਾਜ ਕਰ ਲੈਣਾ ਚਲੋ ਠੀਕ ਹੈ ਜੀ ਨਾ ਲੜਿਆ ਪਾਲੇ ਨੇ ਤੇ ਮੁੜੋ ਨਵੇਂ ਫੁੱਟ ਫਟ ਜਾਓ ਮਾਸ਼ਾਅੱਲਾ ਮਾਸ਼ਾਅੱਲਾ ਵਾਹ ਸਨਾ ਬਹਿਣ ਵਾਹ ਪਤਾ ਲੱਗ ਗਿਆ ਫਿਰਾ ਆਂਦਾ ਪਿਆ ਹਾਂ ਮੈਨੂੰ ਪਤਾ ਤਾਂ ਕੋਈ ਨਾ ਆਪ ਮੈਂ ਮੋਰ ਸੁਣਾ ਭਾਈ ਕੀ ਆ ठीक ठाक अल्लाह पाक दे साने बाले ठीक बहुत ठाक बाला तू। तबीयत से तो ठीक है ना ਹਾਂ ਸ਼ੁਕਰ ਹੈ ਅੱਲਾ ਦਾ ਤੂੰ ਆਪਣੀ ਸੁਣਾ ठीक ठाक तो नाले आज मेरा एक मोड़ दिल दुखी होया ਕਿਉਂ वे मेरी बहन मैं 10 पई आई ना बलाई तो चुका छड़ा के इत्थे आ गए तो हुन मोड़ इकट्ठे हो गए ਵੇ ਵੀਰਾ ਮੇਰਾ ਕੀ ਪੁੱਛਦਾ ਹੈ? ਉਹ ਉਹਨੂੰ ਹੁੱਸੜ ਚੜੀ ਹੋਈ ਆ ਪੋਤਰ ਦੀ ਤੇ ਮੈਂ ਚੰਗੀ ਦਾਨਤ ਲਾ ਕੇ ਭਜਾ ਘਤਿਆ ਉਹਨੂੰ ਮੈਂ ਕਿਹਾ ਸਾਡੇ ਹਾਲ ਕੋਈ ਨਾ ਆਏ ਕਰੋ ਸਾਨੂੰ ਉਧਰ ਹੋਏ ਤੇ ਅਸੀਂ ਆ ਕੇ ਤੁਹਾਨੂੰ ਮਿਲ ਨਹੀਂ ओ ਸਕਦੇ मेरी बहन मेरी गल सुन ए जियां फिलियां ते ना पी आवे इत्थे यकीनन गल है मेरा दिल खुश होया वे निनू पई अपने आजाद बैठी है उस घर नालू ए बा कसरी है ਹਾਂ ਭਲਾ ਸਹੀ ਆ ਨਾ ਚੰਗਾ ਹੈ ਨਾ ਕਿਸੇ ਦੀ ਸੁਣੀ ਤੇ ਨਾ ना सुना अपने नींदरे सुता अपने नींदरे उठा तो नाले गाल पति की है अल्लाह दे बंदा जेले परनाई आई मैं अगे आना मुझे परना की ना कड़मियां दित्ते मेरी बहन दा रंग नारा तरा है ते जदोका मखा इना दे घर दे विच जी हो जे आप काले कड़े इस तरह रंग तेरे ते घर छड्डे ने केडी सोहनी सी लिखनी ਹੁਣ ਇਹਨਾਂ ਗੱਲਾਂ ਨੂੰ ਛੱਡੋ ਤੇ ਤੂੰ ਅੰਮੀ ਦੀ ਸੁਣਾ ਅੰਮੀ ਠੀਕ ਹੈ अम्मी मेरी बहन अम्मी बस बुढ़ड़ा बंदा है कदी ठीक ते कदी अनरोया कलोक की तबीयत हुंगदी आई आ बिस्तर दे विच पई आई कपड़े अगली बार लैन जुत्ती भी लैन दी ते मोड़ दर्जा दे कन्या दा भी आंदा देसी आंदे आ मैं कि अम्मी मेरी देसी अंडे खावे ਹਾਲੇ ਤੇ ਕੋ ਕੱਪੜੇ ਛਪੜੇ ਲੈ ਕੇ ਦਿੱਤੇ ਨੇ कपड़े जुत्ती जुत्ती बूट लै दिता बूट चावले आला ਚੋਵਲੇ ਵਾਲਾ मेरी बहन चावल चाट अम्मा मेरी दा पैर नु वे पता नहीं बुढ़ड़ा बंदा ते पैर ही त्रेडे जाए तो डिंगे जाए ਉਹ ਹੁਣ ਬੁੱਢੜੀ ਹੋ ਗਈ ਨਾ ਤੇ ਪੈਰ ਡਿੰਗੇ ਹੋ ਗਏ ਤੇ ਹੋਰ ਚਾਹ ਬਣਾ ਲਿਆਵਾਂ ਮੈਂ नहीं नहीं चाह दी लोड़ काज नहीं मेरी बहन ना चाह मैं पीती ते नाले पता की गल है प्यो मेरा आंदा है धी दे बूहे तो पानी पीवना भी मुजर गल है ਉਹ ਮੇਰਾ ਵੀਰਾ ਕੁਝ ਵੀ ਨਹੀਂ ਹੁੰਦਾ ਐਵੇਂ ਗੱਲਾਂ ਬਣੀਆਂ नाले एक और गल है अम्मी जदों भी बिस्तर च पई होवे ना अई कर हो ओ माया का अम्मी तू अगले वका तो ढुडे यार वे दावे पिया ਕੀ ਹੋਇਆ ਈ ਤੂੰ ਕਿ ਲਿਆ ਆ ਮਸ਼ਰ ਬਾਓ ਕੀ ਹੋ ਗਿਆ ਈ ਭਾਲਾ ਕੀ ਮਿੱਕੇ ਵਾਰੀ ਚੁੱਪ ਕਰ ਗਿਆ ਕਿ ਨਾ ਆਵਣਾ ਵੇਂਦਾ ਹੀ ਪਿਆ भाभी तेरी गाल करनी वेख की टाइम आया तू ओ मैं घर आया ते बहन दा बूहे ते आया ਉਹ ਮੇਰਾ ਵੀਰਾ ਉਹ ਉਂਝ ਪੁੱਛਦਾ ਪਿਆ ਵੀ ਕਿਵੇਂ ਲਾਇਆ ਨਾ ਬਾਓ ਤੂੰ
ਕੀ ਹਾਲ ਕੀ ਬਣੇ ਇਹ ਤੇ ਮੂੰਹ ਤੇ 12 ਵਜ ਗਏ ਮੈਨੂੰ ਵੇਖ ਕੇ ਬਾਲੇ ਕੀ ਨਹੀਂ ਚੱਕਰ ਮੇਰੇ ਮੂੰਹ ਤੇ ਕੋਈ ਨਹੀਂ 12 ਵਜੇ ਕੋਈ ਨਹੀਂ ਅੱਲਾ ਮਾਫੀ ਦੇਵੇ ਕੋਈ ਤੇ ਯਾਰ ਕੋਈ ਖੈਰ ਤੇ ਭੈਣ ਦੇ ਬੂਏ ਤੇ ਹਮੇਸ਼ਾ ਬਿਰਾ ਆਉਂਦੇ ਰਹਿੰਦੇ ਨੇ, ਖਾਂਦੇ ਪੀਂਦੇ ਰਹਿੰਦੇ ਨੇ। ਨਾਲੇ ਸਾਨੂੰ ਇਹ ਹਦੀਸ ਵਾਲੀ ਗੱਲ ਹੈ ਅਸਾਂ ਭੈਣ ਦੇ ਬੂਏ ਤੂੰ ਕਦੀ ਪਾਣੀ ਨਹੀਂ ਪੀਤਾ ਤੇ ਤੇਰੇ ਦਿਲ ਚ ਇਹ ਗਈ ਬੰਦੇ ਉਂਝੇ ਤੇ ਤੂੰ ਕਹਿੰਦਾ ਬੈਠਾ ਉਹ ਮੇਰੇ ਨਾਲ ਫਜ਼ੂਲ ਐਵੇਂ ਬਹਿਸ ਕਰਨ ਦਾ ਕੋਈ ਮਕਸਦ ਮੈਂ ਤੇਰੇ ਨਾਲ ਗੱਲ ਕੀਤੀ ਹੈ ਕਿਸੇ ਕਿਸਮ ਦੀ ਕੋਈ ਬਹਿਸ ਕੀਤੀ ਹੈ ਤੇ ਮੋੜ ਗੱਲ ਕਰ ਜਦੋਂ ਮੈਂ ਤੇਰੇ ਨਾਲ ਸਿਵਾਏ ਮਤਲਬ ਤੂੰ ਮਕਸਦ ਤੂੰ ਗੱਲ ਨਹੀਂ ਕੀਤੀ ਤੇ ਮੋੜ ਐਵੇਂ ਫਜ਼ੂਲ ਗੱਲਾਂ ਸੁਣਾਉਣ ਦਾ ਕੋਈ ਯਾਰ ਤੂੰ ਸਾਡਾ ਜਵਾਈ ਐ ਸਾ ਤੈਨੂੰ ਸੋਹਣੀ ਭੈਣ ਪਰਨਾ ਕੇ ਦਿੱਤੀ ਕਿ ਤੈਨੂੰ ਇੰਜ ਆ ਕਿ ਤੂੰ ਸਾਡਾ ਕੋਈ ਦੁਸ਼ਮਣ ਕੋਈ ਨੂੰ ਤੇ ਯਾਰ ਜੇ ਮੇਰੀ ਨੂੰਹ ਸਿਮਾਈ ਹੁੰਦੀ ਤੇ ਮੈਂ ਵਗ ਜਾਂਦਾ ਮਾਈ ਮੈਂ ਜਿਹੜੇ ਨਾ ਮੈਂ ਤੇਰੇ ਨਾਲ ਕਾਰਡ ਗੱਲਿਆ ਬੇ ਤੂੰ ਰਾਤ ਤੇ ਨਾ ਮੈਂ ਤੈਨੂੰ ਚਿਕੰਦਾ ਪਿਆ ਬੇ ਤੂੰ ਵਗ ਜਾ ਇੱਥੋਂ ਆਨੇ ਨੂੰ ਕੋਈ ਨਹੀਂ ਪਕਾ ਕੇ ਦਿੱਤਾ ਕਬੜੀ ਕੇ ਬੋਲ ਨਹੀਂ ਅੱਗੇ ਤੁਹਾਡੇ ਆਲੂ ਖਾਂਦੇ ਹੁੰਦੇ ਆ ਅਲਹਮਦੁਲਿਲਾ ਖਾਂਦੇ ਪੀਂਦੇ ਆ ਆਪਣੀ ਗੋਮ ਪਕਾ ਕੇ ਕੀ ਗੱਲ ਯਾਰ ਮੇਰੀ ਗੱਲ ਸੁਣ ਤੂੰ ਅੱਜ ਅਸੀਂ ਤੇਰੇ ਮੁਖਾਲਿਫ ਬਣੇ ਖਲੋਤੇ ਆਂ ਅੱਗੇ ਅਸਾਂ ਤੈਨੂੰ ਪਕਾ ਕੇ ਦਿੰਦੇ ਅਸੀਂ ਤੈਨੂੰ ਖਵਾਈਂਦੇ ਅਸ ਤੇ ਅੱਜ ਤੂੰ ਪਹਿਲਾਂ ਤੁਹਾਡੇ ਲੋ ਸਿੱਖਾਂ ਖਾਂਦੇ ਰਹਿੰਦੇ ਆ ਮੇਰੀ ਭੈਣ ਬਸ ਕਰਦਾ ਪਿਆ ਤੂੰ ਕਾਵੜ ਨਾ ਕਰ ਇਸ ਗੱਲ ਦੀ ਤੁਹਾਡੇ ਆਲੂ ਖਾਂਦਾ ਰਿਹਾ ਮੈਂ ਸਾਰਾ ਮੈਂ ਐਡਾ ਵੱਡਾ ਤੋਂ ਆ ਲੋਇਆ ਬੈਠਾ ਖਾ ਕੇ ਮਲੂਮ ਇਹ ਹੁੰਦਾ ਤੇਰੇ ਤੇ ਸਾਡੇ ਕੋਈ ਕਤਲਾਂ ਦੇ ਵੈਰਮ ਤੈਨੂੰ ਅਸਾਂ ਭੈਣ ਪਰਨਾ ਕੇ ਦਿੱਤੇ ਕਿ ਤੈਨੂੰ ਇਹ ਆ ਕੇ ਵੀ ਸਾਡਾ ਤੂੰ ਭੈਣ ਨਾ ਪਰਨਾ ਆ ਕੇ ਦੇਵੇਂ ਆ ਹਾਂ ਆ ਜੇ ਮੈਨੂੰ ਇਹ ਨੀ ਪਤਾ ਹੁੰਦਾ ਨਾ ਤਾਂ ਸਾਡਾ ਹੁਣ ਪੀੜੀਆਂ ਦਾ ਦੁਸ਼ਮਣ ਬਣ ਜਾਵਣਾ ਤਾਂ ਅਸਾਂ ਮਾਈ ਇੰਜ ਕਰਨਾ ਹੀ ਕੋਈ ਨਾ ਪਾ ਮੇਰੀ ਭੈਣ ਛੱਡ ਦੋ ਇਹਨਾਂ ਗੱਲਾਂ ਨੂੰ ਛੱਡੀ ਹੋ ਜਾਏ ਬੰਦੇ ਕੋਲ ਮੈਨੂੰ ਉਲਟਾ ਮੈਂ ਬਿਸਤੀ ਕਰਾਉਣੀ ਮੈਂ ਖੈਰੀ ਮੇਰੀ ਮੈਨੂੰ ਮਲੰਗੀ ਮੈਨੂੰ 12 ਚੱਕਾ ਬੰਦੇ ਜਾਣਦੇ ਨੇ 12 ਚੱਕਾ ਬੰਦਾ ਹੈ ਕੁੱਤੇ ਕਾਸ਼ ਕਰੇਨਾ 12 ਚੱਕਾ ਸਦਕੇ ਮਸ਼ੀਰ ਕੀ ਹੋ ਗਿਆ ਖੈਰ ਤਾਂ ਹੈ ਤੈਨੂੰ ਉਹ ਮੈਂ ਜਦੋਂ ਆਂਦੇ ਨਾ ਫਜ਼ੂਲ ਗੱਲ ਹੀ ਨਹੀਂ ਕੀਤੀ ਤੂੰ ਐਵੇਂ ਜੀ ਸ਼ੁਰੂ ਹੋ ਗਿਆ ਠੀਕ ਮੈਂ ਜਾਂਦਾ ਪਿਆ ਬਸ ਮੇਰੀ ਭੈਣ ਬਾਏ ਬਾਏ ਓਕੇ ਆ ਮਸ਼ੀਰੇ ਕੀ ਤਰੀਕਾ ਹੋਇਆ ਕੀ ਤਰੀਕਾ ਮੈਂ ਉਹਦੇ ਨਾਲ ਕੋਈ ਗੱਲ ਕੀਤੀ ਹੈ ਫालतू ਐਵੇਂ ਸ਼ੁਰੂ ਹੋ ਗਿਆ ਕੀ ਮਤਲਬ ਗੱਲ ਨਹੀਂ ਕੀਤੀ ਉਹਨੇ ਕੁੱਤੇ ਵਾਲੀ ਤਾਂ ਕਰ ਲਈ ਹੋਰ ਉਹਨੂੰ ਤਾਂ ਕਿਹੜੀ ਗੱਲ ਕਰਨੀ ਆ ਜਦੋਂ ਮੈਂ ਉਹਨੂੰ ਰੋਕਦਾ ਪਿਆ ਵੀ ਮੇਰੀ ਤੇਰੀ ਕੋਈ ਬਹਿਸ ਨਹੀਂ ਬਣਦੀ ਤੇ ਉਹ ਕਿਉਂ ਸ਼ੁਰੂ ਹੋਇਆ ਜਾਂਦਾ ਕੀ ਮੈਂ ਉਹਨਾਂ ਦੇ ਥੱਲੇ ਲੱਗਾ ਹੋਇਆ ਤੋਂ ਰਨ ਲਵਾਇਆ ਹੋਇਆ ਮੈਨੂੰ ਥੱਲੇ ਸਮਝ ਆਈ ਨਾ ਮਾਂ ਪਿਓ ਕੋਲ ਮੈਂ ਬੈਠਾ ਹਾਂ ਤੇ ਉੱਥੇ ਨੂੰ ਟਿਕਣ ਦਿੱਤਾ ਹੁਣ ਇੱਥੇ ਉਹ ਸ਼ੁਰੂ ਹੋ ਗਿਆ ਨਾ ਕਿ ਕੀ ਮੈਂ ਉਹਨਾਂ ਦੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰਨੀ ਹੈ ਮਤਲਬ ਤੂੰ ਸਿੱਧੀ ਗੱਲ ਹੈ ਕਰ ਕੇ ਮੈਨੂੰ ਉਹ ਤਕਲੀਫ ਹੋਈ ਖਲੋਤੀ ਵੀ ਮੇਰੇ ਮਾਂ ਪਿਓ ਕੋਲ ਤੂੰ ਮੈਨੂੰ ਇੱਥੇ ਲਿਆ ਕੇ ਬਵਾ ਤੇ ਮੈਨੂੰ ਅਗਲੀ ਤਕਲੀਫ ਵੀ ਬੜੀ ਹੋਈ ਖਲੋਤੀ ਹੈ ਜਿਹੜਾ ਤੂੰ ਮੇਰੇ ਪਿਓ ਨੂੰ ਨਾ ਤਰੇਵਾਰ ਦੇ ਕੇ ਤੂੰ ਕੱਢਿਆ ਸਮਝ ਆਈਏ ਕਿਹੜੇ ਤਰੇਵਾਰ ਮੈਂ ਤੇਰੇ ਪਿਓ ਨੂੰ ਦਿੱਤੇ ਨੇ ਬਕਵਾਸ ਬੰਦ ਕਰ ਆਪਣੀ ਹੱਦ ਤੱਕ ਰਹੀ ਕਰ ਜੁਰਤ ਕਿਵੇਂ ਪਈ ਹੈ ਤੇਰੀ ਮੇਰੇ ਪਿਓ ਨਾਲ ਗੱਲ ਕਰਨ ਲੱਗਿਆ ਉਹ ਹੈਲੋ ਤੇਰੇ ਪਿਓ ਨੂੰ ਮੈਂ ਕੁਝ ਵੀ ਨਹੀਂ ਆਖਿਆ ਉਹ ਆਪਣੇ ਕੋਲੋਂ ਗੱਲਾਂ ਬਣਾ ਕੇ ਤਾਂ ਤੈਨੂੰ ਸੁਣਾਈਆਂ ਸੀ ਤੇ ਹੁਣ ਮੈਂ ਕੀ ਕਰ ਸਕਦੀ ਹੈ ਨਾ ਹਾਂ ਬਾਜੀ ਗੱਤੀ ਹੈ ਨਾ ਮੇਰੇ ਪਿਓ ਦੀ ਇੱਜ਼ਤ ਨੂੰ ਨਾ ਕੀਤੀ ਬਾਜੀ ਗੱਤੀ ਹੈ ਨਾ ਇਹ ਤਾਂ ਕੁਝ ਵੀ ਨਹੀਂ ਸੂਦ ਸਮੈਤ ਮੈਂ ਤੈਨੂੰ ਵਾਪਸ ਲੁਟਾਈ ਸੰਗਿਆ ਤੇ ਤੂੰ ਯਾਦ ਰੱਖ ਸੇ ਮੈਂ ਕੀ ਕਰੇਂਦਾ ਤੇ ਅੱਗੇ ਜਿਹੜੀ ਵਾਪਸ ਕਰ ਲਈ ਉਹ ਥੋੜੀ ਹੈ ਕੁਝ ਵੀ ਕਾਈ ਨੂੰ ਚਲੋ ਇਸ ਗੱਲ ਤੇ ਲਗਾ ਅੱਗੇ ਤਾਂ ਮੈਂ ਉਹਨੂੰ ਕੁਝ ਨਹੀਂ ਨਾ ਆਖਿਆ ਤੇ ਹੁਣ ਮੈਂ ਦੱਸੇ ਸਾਂਗੀ ਤੇਰੇ ਪੇਕਿਆਂ ਨੂੰ ਮੇਰਾ ਪੋਤਰੇ ਠੀਕ ਨਾ ਫੋੜਾ ਮਾਰੀ ਇਹ ਨਾ ਆਵੇ ਵੀ ਅਗਲੇ ਦਿਨ ਤੇਰਾ ਜਿਵੇਂ ਇੱਥੇ ਗੋਇਆ ਪਿਆ ਰਿਹਾ ਤੇ ਥਾਂ ਹੀ ਪਿਆ ਰਵੇ ਉਹ ਮੇਰੀ ਮਾਂ ਮੇਰੀ ਗੱਲ ਸੁਣ ਇਹ ਤਾਂ ਤੈਨੂੰ ਪਤਾ ਵੀ ਮਲੰਗੀ ਦਾ ਘਰ ਹੈ ਤੇ ਮਲੰਗੀ ਦਾ ਘਰ ਤਾਂ ਮੋੜ ਹਰ ਕਿਸੇ ਆਵਣਾ ਜਾਵਣਾ ਤਾਂ ਕਿਸੇ ਇਨਸਾਨ ਦਾ ਤੁਹਾਡਾ ਬੌਖਰ ਦਾ ਦੀਵਾਰ ਰੱਖੀ ਕਰ ਕਰੂ ਕਿੰਨੂੰ ਸੱਦਾ ਚਾਰ ਹਲਾ ਤੇ ਪੈਨ ਲੈ ਗਿਆ ਸੇ ਗਿਆ ਮੈਂ ਬਹਿਣ ਨਾਲ ਹਾਂ ਉਹ ਸੱਚੋ ਗੱਲ ਹੀ ਬੋਲ ਬਹਿਣ ਨਾਲ ਗਿਆ ਮੂੰ ਉਹ ਯਾਦ ਤੈਨੂੰ ਕਰਨ ਦੇ ਮੈਨੂੰ ਗੱਲੇ ਮੈਨੂੰ ਆ ਕੇ ਮਿਲ ਜਾਵੇ ਮੇਰਾ ਪੋਤਰ ਤੇ ਲੈ ਕੇ ਤੇ ਤੂੰ ਹੀ ਜਾਵਣਾ ਹੈ ਨਾ ਮੈਂ ਕੱਲੀ ਜਾ ਸਕਨੀ ਹੁਣ ਮੈਂ ਇਹ ਕਰਾਂ ਕਿ ਮੈਂ ਉੱਦੇ ਜਾਵਾਂ ਕਿਹੜੀ ਕਿਹੜੀ ਖਾ ਵਾਲੇਕੁਮ ਅਸਲਾਮ ਆਓ ਜਨਾਬ ਬਸ ਕੀ ਹਾਲ ਚਾਲ ਹੈ ਮਾਂ ਲੈ ਯਾਦ ਵੀ ਕਰਨੀ ਆ ਗਈ ਨਾਦੀਆ ਭੈਣ ਠੀਕ ਠਾਕ ਤੂੰ ਮੈਨੂੰ ਇਹ ਦੱਸੋ ਬਹਿ ਜਾਓ ਜਿਹੜਾ ਆਂਦਾ ਪਿਆ ਹੈ ਨਾਲੇ ਅੰਮੀ ਵੀ ਆਂਦੀ ਪਈ ਹੈ ਬਈ ਤੂੰ ਮੈਨੂੰ ਲੈ ਕੇ ਜਾਣਾ ਹੋਰ ਮੈਨੂੰ ਕਹਿ ਲੈ ਕੇ ਜਾਣਾ ਤੇ ਇੱਥੇ ਕੋਈ ਨਹੀਂ ਮੈਂ ਲੈ ਕੇ ਜਾ ਸਾਬਰੀ ਮਾਂ ਨੂੰ ਮੈਂ ਵੈਸੇ ਉਹਨੂੰ ਆਖਿਆ ਆ ਮਸੇਰ ਮੇਰੀ ਗੱਲ ਸੁਣੋ ਅੰਮਾ ਜਿਹੜੀ ਹੈ ਨਾ ਮੇਰੀ ਇਹ ਅੰਮਾ ਸ਼ੋਦੀ ਅੱਗੇ ਵੇਦੀ ਪਈ ਬੁੱਢਾ ਬੰਦਾ ਨਾ ਕੰਮ ਕਰਨ ਚੂ ਨਾ ਕੋ ਜੋ ਮੈਂ ਫੋੜਾ ਛੋੜਾ ਪੈ ਮਰਿੰਦਾ ਮੂੰ ਵੀ ਪੁਰਾਣਾ ਸ਼ਰਾਣਾ ਕੋਈ ਆ ਜਾਵੇ ਤਾਂ ਉਹ ਮੋ ਰੱਬ ਤੋਂ ਹੀ ਪੁਰਾਣੇ ਤੋਂ ਠੋਕ ਅਸੀਂ ਪੁਰਾਣੇ ਕੋ ਨਹੀਂ ਸੀ ਤਾਂ ਘਰ ਦੇ ਬੰਦੇ ਤੇ ਰਲ ਕੇ ਵਗ ਜਾਂਦਾ ਮੇਰੀ ਮਾਂ ਜਾ ਕੇ ਸਨਾ ਮੇਲੇ ਮੇਰਾ ਤਾਂ ਆਪਣਾ ਦਿਲ ਕਰਦਾ ਵਦਾ ਸਨਾ ਵਾਸਤੇ ਤੇ ਇਸ ਵਜ੍ਹਾ ਤੋਂ ਮੈਂ ਆਈ ਨਾਲੇ ਮੈਂ ਕਿਹਾ ਮਾਸੀ ਦਾ ਪਤਾ ਲੈ ਆਉਂਦੀ ਮਸੇਰ ਨੂੰ ਵੀ ਮੇਰੇ ਹਾਏ ਤੇ ਆਵੇ ਤੇਰਾ ਤੇ 10 ਮੈਨੂੰ ਚਾਹ ਪੀਵਣੀ ਹੈ ਬੋਤਲ ਪੀਵਣੀ ਆਵੇਂ ਸ਼ੇਰ ਨੂੰ ਕਾਲ ਕਰਦੇ ਵੇ ਵਗੇ ਹੁੰਦੇ ਅੱਜ ਨੂੰ ਸਾਰੀ ਫੈਮਿਲੀ ਹੈਗਾ ਹਾਂ ਤੇ ਮੇਰੀ ਮਾਂ ਅਸੀਂ ਕੋਈ ਚੀਜ਼ ਨਹੀਂ ਖਾਣੀ ਪੀਣੀ ਅਸੀਂ ਹੁਣ ਚਾਹ ਸ਼ਾ ਪੀ ਕੇ ਨਾਸ਼ਤਾ ਕਰਕੇ ਹੋਰ ਨਿਕਲੇ ਮੈਂ ਮੁਹੰਮਦ ਸ਼ੇਰ ਨੂੰ ਕਾਲ ਕਰਕੇ ਦੱਸਦਾ ਇਹ ਤੂੰ ਇਹ 10 ਰੁਪਏ ਮਸੇਰ ਤੇ ਘਰ ਕਾਸ਼ ਨਹੀਂ ਪੱਕੀ ਹੋਈ ਹੁੰਦੀ
ਉਹ ਜਿਹੜੇ ਦੇ ਘਰ ਅੱਠੇ ਟਾਈਮ ਦੇ ਸੀ ਮੁਰਗੇ ਪੱਕੇ ਹੋਏ ਹੁੰਦੇ ਤੇ ਕਿ ਮੈਂ ਖਾਸ਼ ਨਹੀਂ ਖਾਵਣੀ ਪੀਵਣੀ ਮੇਰਾ ਘਰ ਵਾਲਾ ਮੈਨੂੰ ਬਹੁਤ ਖਵਾਈਂਦਾ ਪਿਵਾਈਂਦਾ ਅੱਛਾ ਇੱਕ ਮਿੰਟ ਇੱਕ ਮਾਮਾ ਸ਼ੇਰ ਨੂੰ ਕਾਲ ਕਰਕੇ ਦੱਸ ਲਵਾਂ ਵੀ ਅਸੀਂ ਅੱਗੇ ਹੁੰਦੇ ਆ ਹੁਣ ਤਾਂ ਮੇਰੀ ਭੈਣ 50,000 ਵਾਲਾ ਮੋਬਾਈਲ ਰੱਖਿਆ ਹੋਇਆ ਸੀ हेलो वालेकुम सलाम अमन शेर भाई की हाल है घर ही हो भाई ए अम्मी ते सी सारे वगे हमदे आसे गा घर हो हाँ तो मोड़ो सना दस देवी पे ਅਸੀਂ ਆ ਰਹੇ ਹਾਂ घर ਮੈਂ ਦੱਸ ਦੇਣਾ ਤੁਸੀਂ ਆ ਜਾਓ ਕੋਈ ਮਸਲਾ ਹੀ ਕੋਈ ठीक है भाई ਅਸੀਂ हमदे ਠੀਕ ਹੈ ਉਹ ਮੇਰੀ ਗੱਲ ਸੁਣ अमन शेर वदा घरे मेरी मां तो साई कि दिन जावना बाकी प्याना मैं सना दस देना ਤੁਸੀਂ आ जाओ घर में चलिएगा ਤੇ ਤੂੰ ਮੈਨੂੰ ਇਹ ਦੱਸ ਮੈਂ ਸਾਡੇ ਘਰ ਕੋਈ ਰੇੜੀ ਨਿਕਲੀ ਖਲੀ ਆਖੇ ਉਦੋਂ ਅਸਾਂ ਬੈਣ ਦਾ ਤਾਂ ਪਾਣੀ ਕਦੀ ਨਹੀਂ ਪੀਤਾ ਕਿਹੜੇ ਸਾਨੂੰ ਖਾਤੇ ਲਾਈ बड़े ਖੜਾ सादे हो गए ਅਸੀਂ सादे ਉਹ ਨਹੀਂ ਅਸਾਂ ਨੂੰ ਮਿਲਣਾ ਹੈ ਅਸੀਂ ਤੂੰ ਕਾਸ਼ ਨਹੀਂ ਖਾਂਦੇ ਸੀ ਖਾਵਣ ਕੋ ਨਹੀਂ ਜਾਂਦੇ ਪੈਸੇ ਮਿਲਣ ਜਾਂਦੇ ਤੇ ਤੂੰ ਫੋਨ ਕਰ ਲੋਕੇਸ਼ਨ ਤੇ ਦੱਸਣ ਵਾਹ ਜੀ ਵਾਹ ਕੋਈ ਬੈਣ ਦਾ ਤਾਂ ਮਾਂ ਲਈ ਜਾਣੀ ਪਾਣੀ ਛਾਣੀ ਐਸਾ ਕੋਈ ਨਹੀਂ ਪੀਵੇ ਇਹਦੇ ਮੂੰਹ ਨਾਲ ਕੁੱਤਾ ਆਈ ਤੇ ਜਾਂ ਨਾ ਛੁੱਟਾ ਹੈ ਇਸ ਤੋਂ ਚੁੱਪ ਨਾ ਹੋ ਨਾ ਛੁੱਟਾ ਬਈ ਜਿਸ ਵਕਤ ਤੁਮ ਦਾ ਖਾਵਣਾ ਜਾਮ ਇਸ ਕੋਈ ਹੋਰ ਕੰਮ ਧੰਦਾ ਵੀ ਇਹਨੂੰ ਹੈ ਬਈ ਬਿਸਤੀ ਬੰਦੇ ਦੀ ਟਕਰਾਵਣ ਜਾਂਦਾ ਬਾਕੀ ਮੂੰਹ ਨਾੜ ਤੈਨੂੰ ਤੂੰ ਕਾਸ਼ ਲਾ ਖੁਦਾ ਚਾਟ ਕਰੋ ਲੰਮਾ ਆ ਕੋਲੇ ਦੇ ਵਿੱਚ ਹੀ ਕੋਈ ਮੈਂ ਨਹੀਂ ਮਸੇਰ ਨਾਲ ਇੱਕ ਗੱਲ ਕਰਕੇ ਆਉਂਦੀ ਪਈ ਕੋਈ ਮਸੇਰਾ ਦੀ ਵੱਖਰੀ ਸਾਹ ਗੱਲਾਂ ਹੋ ਜਾਂ ਨਿੱਕਾ ਨਿੱਕਾ ਸੀ ਅੱਗੇ ਹੀ ਸਾਹ ਕਰਨ ਦੇ ਸੇ ਉਸ ਨਾਲ ਠੀਕ ਠਾਕ ਆ ਮੈਂ ਉਹ ਤਾਂ ਤੈਨੂੰ ਆਂਦੀ ਆ ਨਾ ਮੈਨੂੰ ਲੈ ਲਾ ਤੇਰੀ ਤਾਕੀ ਨਾ ਪਈ ਤੋ ਆਖਿਆ ਮੈਂ ਤਾਂ ਵੱਡਾ ਤੂੰ ਨਿੱਕੀ ਏ ਤੇਰਾ ਮੇਰਾ ਜੋੜ ਨਹੀਂ ਬਣਦਾ ਉਹ ਮੈਂ ਇਹ ਗੱਲ ਕੀਤੀ ਆ ਮੈਂ ਕਿਹਾ ਚਲੋ ਜੇ ਗਾਰ ਆਉਂਦੀ ਹੋ ਇੱਥੇ ਅੱਲਾ ਦੇ ਬੰਦਾ ਲਾਖਿਓ ਤੈਨੂੰ ਖਵਾਏ ਪਰ ਲੇਕਿਨ ਖੂਨ ਦਾ ਤਾਂ ਕੋਈ ਨਹੀਂ ਨਾ ਨਹੀਂ ਖੂਨ ਦਾ ਤਾਂ ਕੋਈ ਨਹੀਂ ਪਰ ਖੂਨ ਨਾਲੋਂ ਜ਼ਿਆਦਾ ਮੇਰੀ ਉਹ ਕਦਰ ਕਰਦਾ ਹੀ ਇੱਜ਼ਤ ਕਰਦਾ ਹੀ ਉਸ ਤੋਂ ਬਾਅਦ ਮੈਨੂੰ ਖਵਾਇੰਦਾ ਪਵੇਂਦਾ ਮਾਂ ਯਸੀ ਤੇਰੀ ਬੇਕਦਰੀ ਤਾਂ ਕੋਈ ਨਾ ਸੀ ਪਤਾ ਹੀ ਨਾ ਜਦੋਂ ਜਾਂਦਾ ਮੂੰਹ ਤੇ ਰਾਲ ਕੇ ਗੱਪ ਹਲਾ ਮੈਂ ਜਾਨੀ ਆ ਉਹ ਹੈ ਹੀ ਸ਼ੱਕੀ ਜਿਹਾ ਐਵੇਂ ਸ਼ੱਕ ਨਾ ਕੀਤੀ ਸ਼ੌਕੇ ਕਰਿੰਦਾ ਉਹ ਸ਼ੌਕ ਕਰੇ ਅੱਲਾ ਜਾਣਦਾ ਇਹ ਗੱਲ ਹੋਈ ਲੰਮਾ ਹੀ ਲੰਮਾ ਹਲਕਾ ਹੋ ਜਾਵੇ ਨਾ ਤੇਰਾ ਘਰ ਵਾਲਾ ਤੇ ਕੋਟੇ ਤੂੰ ਬੰਦਾ ਚਿਕੇਂਦਾ ਬਾਕੀ ਗੱਲਾਂ ਨਾ ਮਸੇਰ ਆ ਕੇ ਮੋੜ ਮੇਰੇ ਕੋਲ ਆਵੀਂ ਲਾਜ਼ਮ ਤੂੰ ਪਰਾਂ ਨਾ ਭਾਗ ਜਾਵੇਂ ਸਨਾਂ ਨੂੰ ਮਿਲ ਕੇ ਨਹੀਂ ਉਹ ਦੁਪਹਿਰਾਂ ਹਾਂ, ਜਾਨੀ ਚਲੋ। ਰਾਤ ਅੱਜ ਤੇਰੇ ਕੋਲ ਅੱਜ ਠਾਈ ਰਾਣੀ ਮੇਰੇ ਕੋਲ ਵਾਹ ਭਾਈ ਵਾਹ ਅੱਲਾ ਜਾਣਦਾ ਮਲੰਗੀ ਦਾ ਬੂੰ ਬਖਤੇ ਨੂੰ ਇਹਨੂੰ ਬੂੰ ਮੈਂ ਪਸੰਦ ਕਰਦਾ ਮੂੰ ਬੂੰ ਪਸੰਦ ਕਰਦਾ ਮੂੰ ਪਰ ਨਹੀਂ ਉਦੋਂ ਉਹ ਖਿਆਲ ਹੈ ਨਾ ਜਿਸ ਨਾਲ ਗੱਪਾਂ ਮੈਂ ਕੱਲਿਆਂ ਬੈ ਕੇ ਹੀ ਮਾਰਨੀਆਂ ਸਨਾ ਹਾਂਜੀ ਕੀ ਕਰਨ ਦੀ ਵਦੀ ਕੁਝ ਵੀ ਨਹੀਂ ਹਰਸ਼ਾ ਕੁੰਜ ਦੀ ਵਧੀਆਂ ਹੋਰ ਕੀ ਕਰਨਾ ਹਾਲਾ ਤੇ ਕਿਸੇ ਲੈ ਫੋਨ ਵਿੱਚੋਂ ਨਿਕਲ ਵੀ ਆਇਆ ਕਰ ਹਾਲਾ ਅੰਮੀ ਔਰ ਯਮਦੇ ਪੈ ਨੋ ਤੇ ਕਾਸ਼ ਲੈਣੀ ਸ਼ਣੀ ਇਹਨਾਂ ਮੈਂ ਦੱਸੋ ਤੇ ਉਹਨਾਂ ਦੇ ਘਰ ਰੋਟੀ ਛੋਟੀ ਚੰਗੀ ਸੋਹਣੀ ਕੀ ਪਕਾ ਅੰਮੀ ਔਰ ਯਮਦੇ ਪੈ ਹਾਂ ਉਂਝ ਵੈਸੇ ਆ ਮਸ਼ੇਰ ਤੈਨੂੰ ਇੱਕ ਗੱਲ ਕਰਾਂ ਅਗਰ ਤੈਨੂੰ ਕਾਵੜ ਨਾ ਲੱਗੇ ਤਾਂ ਤੇਰੇ ਮਾਂ ਪਿਓ ਤੇ ਨੱਕ ਤਾਂ ਕੋਈ ਨਹੀਂ ਉਹਨਾਂ ਦੀ ਜਿਤਨੀ ਕਰਿੰਦੀ ਹੈ ਮੋੜ ਹੱਟ ਟੱਟ ਕੇ ਔਰਾ ਭਰੇ ਹੋਏ ਹੁੰਦੇ ਪਤਾ ਨਹੀਂ ਤੇਰੀ ਉਧਰ ਉਹਨਾਂ ਨੂੰ ਕਿਹੜੀ ਸ਼ਾਦੀ ਚੜੀ ਹੋਈ ਹੁੰਦੀ ਹੈ ਤਾਂ ਬਕਵਾਸ ਬੰਦ ਕਰ ਤੈਨੂੰ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਾਸ਼ਾ ਲੈਣੀ ਹੈ ਤਾਂ ਉਹ ਦੱਸੋ ਮੈਂ ਲੈ ਕੇ ਦਿੱਤੀ ਜਾਂਦਾ ਜੋ ਮੋੜ ਮੈਂ ਸ਼ਾਮੀ ਅਟਨੇ ਮੋੜੋ ਨਾ ਹੋਵੇ ਭਈ ਉਹ ਮੋੜ ਮੂੰਹ ਵਾਲੂ ਵੰਦੇ ਰਹਿ ਜਾਵੇ ਨਾ ਜ਼ਹਾਰ ਦੀ ਪੁੜੀ ਲਈ ਆ ਹੋਰ ਤਾਂ ਕਾਸ਼ਾ ਨਹੀਂ ਲੈਣੀ ਅੱਛਾ ਹਾਂ ਆਪ ਹੀ ਖਾਸੇ ਮੋੜ ਆਪ ਨਹੀਂ ਖਵਾਈਸਾ ਉਹਨਾਂ ਨੂੰ ਖਵਾਈਸਾ ਉਹਨਾਂ ਨੂੰ ਕਿਉਂ ਖਵਾਈਨੀ ਹੈ ਜਾਂ ਤਾਂ ਮੋੜ ਕਾਸ਼ਾ ਹੈ ਕਾਈ ਨਾ ਸਾਡੇ ਘਰੋਂ ਲੱਭਦੀ ਕਾਸ਼ਾ ਨਹੀਂ ਜਾਂ ਮੇਰੇ ਕੋਲ ਕਾਸ਼ਾ ਜਦੋਂ ਮੈਂ ਤੈਨੂੰ ਪਿਆ ਨਾ ਵੀ ਮੈਂ ਹੁਣ ਜਾਂਦਾ ਪਿਉ ਮੈਂ ਮੋੜ ਹਟ ਕੇ ਸ਼ਾਮੀ ਆਵਣੇ ਤੇ ਅੰਮੀ ਹੋਰ ਆਖਿਆ ਸੀ ਅੰਦੇ ਪਿਆ ਤੇ ਮੋੜ 10 ਚਾਜੇ ਲੈਣ ਵਾਲੀ ਹੈ ਕਾਸ਼ਾ ਮੋੜ ਪਿੱਛੂ ਬਕਵਾਸ ਕਰਦੀ ਰਵੀ ਪਈ ਹੁਣ ਆ ਕਾਈ ਨਹੀਂ ਸ਼ਾਇਦ ਆ ਕਾਈ ਨਹੀਂ ਪਈ ਹੋਈ ਯਾਰ ਸ਼ਗਾਰੋ ਕਿਹੜੀ ਸ਼ਾ ਪਈ ਹੈ ਅੱਗੇ ਬਈਆਂ ਰੋਟੀਆਂ ਪਈਆਂ ਹੋਈਆਂ ਨੂੰ ਤੇ ਉਹ ਚਟਣੀ ਕੁੱਟ ਕੇ ਤੇ ਖਵਾ ਛੜੇ ਸੌਣਾ ਨੂੰ ਤੂੰ ਜਾ ਆਗਾ ਕੰਮ ਤੇ ਕੋਈ ਨਹੀਂ ਹੁਣ ਮੈਂ ਇੱਥੇ ਮੁਰਗੇ ਰੋਸਟ ਕਰਿੰਦੇ ਤੇਰੇ ਮਾਂ ਵਾਸਤੇ ਠੀਕ ਹੈ ਮੈਨੂੰ ਤਾਂ ਕੋਈ ਨਹੀਂ ਮਸਲਾ ਉਹ ਬਈ ਸੁੱਕੀ ਪੁੱਕੀ ਰੋਟੀ ਦੇ ਛੱਡੀ ਕੋਈ ਨਹੀਂ ਮਸਲਾ ਹਾਂ ਤੇ ਕੀ ਇਹ ਖਾ ਲੈ ਤੂੰ ਇਸ ਗੱਲ ਤੇ ਰਾਜ਼ੀ ਹੈ ਹਾਂ ਮੈਂ ਤਾਂ ਰਾਜ਼ੀ ਤੇ ਹਾਂ ਮੈਂ ਪਹਿਲੇ ਰਾਜ਼ੀ ਹਾਂ ਮੋੜ ਮਸਲਾ ਹੀ ਖਤਮ ਹੋ ਗਿਆ ਅੱਲਾਹ ਕੀ ਤਾਂ ਖਰਚੇ ਤੂੰ ਬਚ ਗਿਆ ਮੋ ਤੈਨੂੰ ਕੋਈ ਨਹੀਂ ਨਾ ਇਤਰਾਜ਼ ਤੈਨੂੰ ਵੀ ਸਿਕਾਈ ਨਹੀਂ ਨਾ ਮਹਿਸੂਸ ਹੁੰਦੀ ਪਈ ਤੇ ਠੀਕ ਹੈ ਅੱਜ ਲਾ ਮੈਨੂੰ ਵੀ ਕਾਈ ਨਹੀਂ ਹੁੰਦੀ ਪਈ ਮੈਂ ਵੀ ਚਾਲ ਆ ਗਿਆ ਹਾਂ ਤਾਂ ਠੀਕ ਹੈ ਨਾ ਬਸ ਸਹੀ ਠੀਕ ਹੈ ਹੈ ਮੈਂ ਜਾਂਦਾ ਪਿਆ ਪੈਸੇ ਬਚਾ ਹੋਰ ਵੀ ਸਾਨੂੰ ਲੋੜਾਂ ਨੂੰ ਪੇਕਿਆਂ ਵਾਸਤੇ ਤੇਰੇ ਕੋਲ ਬੜੇ ਫालतू ਪੈਸੇ ਹੁੰਦੇ ਨਾ ਗਾ ਤਾਂ ਹੁਣ ਮੈਂ ਇਹਨਾਂ ਦਾ ਸਾਉਣ ਕਰ ਲਈਸਾਂ ਹੁਣ ਬਈਆਂ ਰੋਟੀਆਂ ਤੇ ਚਟਣੀ ਖਾਸਣ ਗਾ ਪੇਕਿਆਂ ਦਾ ਇਹਨੂੰ ਰੋਲਾ ਪਿਆ ਹੁੰਦਾ ਤੇ ਪੇਕੇ ਹੀ ਸਾਡੇ ਤਾਂ ਮਗਰੂ ਨਹੀਂ ਅੱਲਾ ਮਾਫ ਕਰੇ ਜਾਂ ਤੇਰੀ ਬਰਾਤ ਵਾਲੇ ਦਿਨ ਥੱਕੇ ਆਸੇ ਹੋਰ ਨਾਦੀਆ ਬਹਿਣ ਠੀਕ ਠਾਕ ਤੂੰ ਸੁਣਾ ਠੀਕ ਅੰਮੀ ਹੋਰ ਬਾਈ ਆ ਸਕੀ ਆਲੇ ਤੇ ਇਹ ਦੱਸੋ ਤੂੰ ਸਭ ਫੋਨ ਸ਼ੂਨ ਕੋਈ ਨਹੀਂ ਕਰਨਾ ਹੁੰਦਾ ਵੀ ਅਸੀਂ ਆਉਂਦੇ ਪਏ ਆ ਜਾਂ ਨਹੀਂ
ਮੈਂ ਤਾਂ ਇਤਨੇ ਮਹੀਨੇ ਬਾਅਦ ਤੇਰੇ ਮੱਥੇ ਲੱਗੀ ਆ ਤੇ ਪਿੱਛੇ ਫੋਨ ਤਾਂ ਮੇਰੇ ਘਰ ਵਾਲੇ ਕੀਤਾ, ਤੇਰੇ ਘਰ ਵਾਲੇ ਨੂੰ ਬਈ ਅਸੀਂ ਆਮਦੇ ਪਏ, ਅੰਮੀ ਤੇਰੀ ਕਰਵਾਇਆ ਫੋਨ। ਆ ਮੈਂ ਸ਼ੇਰ ਨੂੰ ਮੈਂ ਕਾਲ ਕਰਕੇ ਦੱਸਿਆ ਨਹੀਂ ਅਸੀਂ ਵੱਗੇ ਆਉਂਦੇ ਆ। ਤੁਸੀਂ ਫੋਨ ਕੀਤਾ ਤੇ ਉਸ ਤਾਂ ਮੈਨੂੰ ਦੱਸਿਆ ਹੀ ਕੋਈ ਨਹੀਂ ਕਿ ਤੇਰੀ ਮਾਂ ਆਉਂਦੀ ਪਈ ਹੈ। ਮੈਨੂੰ ਤਾਂ ਲੱਗਾ ਉਸ ਦੀ ਮਾਂ ਆਉਂਦੀ ਪਈ ਹੈ। ਤੇ ਹੋਰ ਸੁਣਾ ਨਾਦੀਆ, ਤੂੰ ਕਿਵੇਂ ਦਿਲ ਕੱਢ ਲਿਆ? ਮੈਂ ਤਾਂ ਠੀਕ ਠਾਕ ਆ, ਅੱਲਾ ਦਾ ਸ਼ੁਕਰ ਹੈ। ਤੂੰ ਸੁਣਾ, ਤੇਰਾ ਲਾਗਾ ਵਾਗਾ ਸਹੀ ਹੈ? ਹਾਂ ਬਸ ਸ਼ੁਕਰ ਅੱਲਾ ਦਾ, ਜਦੋਂ ਦੇ ਇੱਥੇ ਆ ਕੇ ਬੈਠਿਆ ਹੁਣ ਸੌਖੇ। ਇੱਥੇ ਆ ਕੇ ਬੈਠੀ ਹੈ ਸੌਖੇ? ਹਾਂ अल्लाह मेरी तौबा है, अल्लाह मेरी तौबा। इतनी गलीजियत च आके बैठी है ते तैनू सौखे, ओ तेरा एडा सोहना सौहरियां दा घर आ ते तू ओ छड़ के ते इत्थे जारी जाई ते आके बह गई है। ना पता लगदा इत्थे कुत्ते बांधे, ना पता लगदा इत्थे बंदे बांधे। ਨਾਦੀਆ ਤੈਨੂੰ ਨਹੀਂ ਪਤਾ, ਉਸ ਸਨ ਤਾਂ ਸੋਹਣਾ ਈ, ਘਰ ਵੀ ਮਾਸ਼ਾਅੱਲਾ ਉਹਨਾਂ ਦਾ ਸਹੀ ਹੈ, ਲੇਕਿਨ ਉੱਥੇ ਸਕੂਨ ਕੋਈ ਨਾ। की मतलब सुकून कोई ना? चुप करनी मैं दसनी आ बुढ़ी तो बुढ़े दी करनी पमदी आ सुता रोजाना केल के आन आई होते उस पक्कियां कदा नाल ते कच्चियां चंगियां जिथे आके सुकून नाल बह गई। ਹਾਂ ਅੰਮੀ ਸਹੀ ਆਂਦੀ ਪਈ ਹੈ। ਹੁਣ ਇੱਥੇ ਨਾ ਕੋਈ मेरी ਰੋਕਣ ਵਾਲਾ। बहन बंदा आप चंगा होवे ना ते सौरे जेड़े होंदे ने ना ओ मेरी मां ऑटोमैटिकली चंगे ही होंदे हैं। आ मेरा घर वाला बैठा है ना, ए मेरे नाल अच्छा है ना ते सौरे मेरे भी मेरे नाल ऐ अच्छे हैं भाई, मेरे मुंह ਵੱਲ ਵੇਂਦੇ ਰਹਿੰਦੇ ਨੇ। ਮੈਨੂੰ ਕਿਸੇ ਚੀਜ਼ ਦੀ ਉਸ ਘਰ ਵਿੱਚ ਕਮੀ ਕੋਈ ਨਹੀਂ ਹੈ। ਨਹੀਂ ਮੇਰੀ ਭੈਣ ਤੇਰੇ ਸਹੁਰੇ ਚੰਗੇ ਹੋਸੇ ਨਾ ਤਾਂ ਵਾਸਤੇ। ਮੇਰੀ ਭੈਣ ਬੰਦੇ ਨੂੰ ਖੁਦ ਵੀ ਚੰਗਿਆ ਹੋ ਕੇ ਰਹਿਣਾ ਚਾਹੀਦਾ। ਤੇ ਇਹ ਸੁਣਾ ਭਾਈ ਆਮਨ ਸ਼ੇਰ ਕਿਤੇ ਗਿਆ ਹੈ? ਭਾਈ ਆ ਮਸ਼ੇਰ ਤਾਂ ਵਗ ਗਿਆ ਤੇ ਤੁਸੀਂ ਬਹੁਤ ਮੈਂ ਉਸ ਨੂੰ ਫੋਨ ਕਰਦੀ ਹਾਂ ਕਾਸ਼ਾ ਮੁੜ ਲੈ ਆਵੇ, ਕਾਸ਼ਾ ਪਕਾਉਣ ਦੀ ਹੈ। इतना कंफ्यूज क्यों है, परेशान क्यों है? ਨਹੀਂ ਮੈਂ ਪਰੇਸ਼ਾਨ ਕੋਈ ਨਹੀਂ, ਮੈਂ ਉਸ ਨੂੰ ਫੋਨ ਕਰ ਲਵਾਂ, ਤੂੰ ਬਸ 2 ਮਿੰਟ ਰੁਕ। ਮੇਰੀ ਮਾਂ ਬੰਦੇ ਨੂੰ ਖੁਦ ਵੀ ਚੰਗਿਆ ਹੋਣਾ ਚਾਹੀਦਾ, ਸਮਝ ਆਈ ਨਾ? ਆਖਿਰਕਾਰ ਇਹ ਉਹਨਾਂ ਨਾਲ ਕੁਝ ਕੀਤਾ ਹੈ ਤੇ ਤਾਂ ਹੀ ਉਹਨਾਂ ਆਖਿਆ ਜਾਂ ਉਹਨਾਂ ਕੀਤਾ ਹੈ ਤੇ ਤਾਂ ਹੀ ਇੱਥੇ ਆ ਮੈਨੂੰ ਤਾਂ ਮੇਰੀ ਭੈਣ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਈ, ਤੂੰ ਉਹਨਾਂ ਦੀ ਸਾਈਡ ਹੋ ਕੇ ਆਈ ਹੈ ਜਾਂ ਤੂੰ ਮੇਰੀ ਮਸੇਰ ਹੈ ਤੂੰ ਮੇਰੀ, ਤੇ ਮੇਰਾ ਹੱਕ ਬਣਦਾ ਤੈਨੂੰ ਸਮਝਾਣਾ ਕਿ ਨਹੀਂ ਮੇਰੀ ਮਾਂ? ਆ ਮਸ਼ੇਰ ਦਾ ਤਾਂ ਫੋਨ ਹੀ ਘਰ ਪਿਆ, ਹੁਣ ਉਸ ਨਾਲ ਮੈਂ ਕਿਵੇਂ ਗੱਲ ਕਰਾਂ? ਤੇ ਹੋਰ ਤਾਂ ਕੋਈ ਬੰਦਾ ਵੀ ਕੋਈ ਹੁਣ ਛੱਡ ਪਰਾ ਨਾ ਕਰ ਫੋਨ ਤੋਂ, ਅਸੀਂ ਕਾਸ਼ਾ ਨਹੀਂ ਖਾਵਾਂਗੇ। ਨਹੀਂ ਅੰਮੀ ਐਵੇਂ ਕਿਉਂ ਨਹੀਂ ਕਾਸ਼ਾ ਖਾਣੀ, ਰੋਟੀ ਪਕਾਈਨੀ ਆ, ਐਵੇਂ ਤਾਂ ਹੁਣ ਮੈਂ ਗੱਲ ਅਸੀਂ ਛੱਡਣਾ। ਤੈਨੂੰ ਮਿਲਣਾ ਤੇ ਮਿਲ ਲਿਆ ਬਸ। ਨਹੀਂ ਅੰਮੀ ਐਵੇਂ ਕੋਈ ਨਹੀਂ ਜਾਣਾ ਤੁਸੀਂ। ਹਾਂ ਤਾਂ ਹੀ ਤੂੰ ਨਾ ਹੀ ਦੱਸਿਆ ਵੇ ਪਿੱਛੋਂ ਆਪ ਟਿਕਟੋਕਾਂ ਚਲਾ ਕੇ ਬਸ ਹੈ। ਟਿਕਟੋਕ का कोई नहीं चलाती पे तो तू मैंने दस दिन अम्मी फोन किया तो मैंने दसना कोई ना। ਕੀ ਹਾਲ ਹੈ? ਠੀਕ ਹੋ? ਠੀਕ ਠਾਕ ਤਬੀਅਤ ਸੇ ਠੀਕ ਰਹਿੰਦੀ ਹੈ? ਹੋਰ ਭਾਈ ਠੀਕ ਹੋ? ਸ਼ੁਕਰ ਅੱਲਾਹ ਪਾਕ ਦਾ। ਬਿਲਕੁਲ ਇਹ ਸਾਡੀ 10 ਪਈ ਨੇ ਤੇ ਘਰ ਹੀ ਛੱਡ ਕੇ ਨਿਕਲ ਮੈਂ ਗਏ। ਆਸਿਫ ਨੂੰ ਦੱਸਿਆ ਮੈਂ ਕਿਤੇ ਕੰਮ ਜਾਵਣਾ, ਉਹ ਹੁਣ ਰੱਬ ਤੂੰ ਹਟਿਆ ਜੂ ਮੇਰਾ ਫੋਨ ਘਰ ਰਹਿ ਗਿਆ ਤੇ ਜਨਾਬ ਹੋਰਾਂ ਪਿੱਛੋਂ ਦੱਸਣਾ ਗਵਾਰਾ ਵੀ ਨਹੀਂ ਕੀਤਾ। ਉਹ ਜੋ ਅੰਦੇ ਪੈਣ ਤੇ ਕਾਸ਼ਾ ਪਕਾਵਣ ਦੀ ਕੋਈ ਨਹੀਂ ਲੈ ਕੇ ਆਵਣੀ। ਤੈਨੂੰ ਬਕਵਾਸ ਮੈਂ ਕੀਤਾ ਨਾ ਤੇ ਨਾਲੇ ਤੈਨੂੰ ਦੱਸਿਆ ਨਾ ਵੀ ਅੰਮੀ ਹੋਰੀ ਅੰਦੇ ਪੈਣ ਤੋਂ ਅੱਗੋਂ ਕੀ ਆਖਿਆ, ਉਹ ਕਿਤੇ ਨਹੀਂ ਬਈਆਂ ਰੋਟੀਆਂ ਸੁੱਕੀਆਂ ਹੋਈਆਂ, ਉਹ ਤੂੰ ਥੂਮ ਸ਼ੂਮ ਤੇ ਦਾਣੇ ਖੋਲਾ ਤੇ ਜ਼ਰੂਰਤ ਤੈਨੂੰ ਦੂਈ ਸ਼ਾਹ ਜਿਹੜੀ ਆਖਿਆ ਹੀ ਨਾਲ ਜ਼ਾਰ ਆ ਮਸ਼ੇਰ ਉਹ ਵੀ ਲਿਆ ਕੇ ਦੇਣਾ ਤੈਨੂੰ ਦੁਕਾਨ ਕੀ ਤੋਂ, ਮੇਰੇ ਕੋਲ ਮਤਲਬ? ਕੋਲੇ ਪੈਸੇ ਹੈ ਜ਼ਾਰ, ਮਹਿਮਾਨਾਂ ਵਾਸਤੇ। ਚਟਣੀ। ਗੱਲ ਤਾਂ ਸੁਣੋ, ਹਾਂਜੀ ਮੈਂ ਇਹਨੂੰ ਦੱਸਿਆ ਮਖਾ ਅੰਮੀ ਹੋਰੀ ਅੰਦੇ ਪੈਣ ਇਸ ਆਖਿਆ ਉਹਨਾਂ ਦੇ ਕਣ ਵਧੀਆਂ ਹੋਈਆਂ ਤੇ ਨੁਕਰਾਂ ਤੇ ਬਚੀਆਂ ਹੋਈਆਂ ਰੋਟੀਆਂ ਬਹੀਆਂ ਤਰੇਈਆਂ ਪਈਆਂ ਨਾ, ਉਹ ਉਹਨਾਂ ਨੂੰ ਗੱਤ ਛੱਡਸਾਂ ਦਿਸਾਂ ਵੀ ਨਹੀਂ ਗੱਤ ਛੱਡਸਾਂ। ਹੁਣ ਜੀ ਇਹਨਾਂ ਨੂੰ ਮੰਜੀ ਤੇ ਬਹਾ ਕੇ ਘਤਣੀਆਂ ਨਹੀਂ ਆ, ਉੱਥੇ ਕਿੱਲਿਆਂ ਤੇ ਬੰਨ ਕੇ ਘਤਣੀਆਂ ਹੀ ਨਹੀਂ, ਉਹ ਤੇਰਾ ਸਰੋਕਾਰ ਹੈ। ਤੇ ਦੂਜੀ ਜਿਹੜੀ ਤੋਂ ਜ਼ਾਹਰ ਆਖਿਆ ਬਈ ਉਹ ਉਹਨਾਂ ਨੂੰ ਘਤਣੀ ਹੈ, ਉਹ ਵੀ ਮੈਂ ਤੈਨੂੰ ਉੱਥੇ 50 ਦੀ ਲਿਆ ਕੇ ਦੇਣਾ। ਰੱਬ ਤੋਂ ਆ ਗਿਆ। ਇਹ ਆਪਣੇ ਮਾਂ ਪਿਓ ਦੀ ਗੱਲ ਕੀਤੀ ਆ ਸੋ ਜਾਂ ਤੇਰੇ ਮਾਂ ਪਿਓ ਦੀ? ਪਤਾ ਨਹੀਂ, ਮੈਂ ਤਾਂ ਇਹਦੇ ਮਾਂ ਪਿਓ ਦੀ ਗੱਲ ਕੀਤੀ ਆ ਤੇ ਤੂੰ ਮੈਨੂੰ ਕਦੋਂ ਆਖਿਆ ਕਿ ਤੇਰੀ ਮਾਂ ਆਉਂਦੀ ਪਈ ਏ? ਤੇ ਤੂੰ ਕੀ ਸਮਝਾਏਗੀ? ਮੈਂ ਤਾਂ ਸਮਝਿਆ ਵੀ ਤੇਰੀ ਮਾਂ ਆਉਂਦੀ ਪਈ ਏ। ਤੇ ਮੇਰੀ ਮਾਂ ਦੀ ਪਈ ਤੇ ਮੋੜ ਕੀ ਹੋ ਗਿਆ? ਮੋੜ ਮੇਰੀ ਮਾਂ ਆਵੇ ਤੇਰੀ ਮਾਂ ਆਵੇ, ਮਤਲਬ ਤੇਰੀ ਮਾਂ ਹੈ ਤੇ ਉਹਦੀ ਮਾਂ ਹੈ, ਤੁਸੀਂ ਦੋਵੇਂ ਫਰਕ ਰੱਖਦੇ ਹੋ। ਯਾਨੀ ਕਿ ਉਹ ਤੇਰੀ ਮਾਂ ਨੂੰ ਮਾਂ ਸੱਦਾ ਹੈ ਤੇ ਜਿਹੜੀ ਉਹਦੀ ਮਾਂ ਹੈ ਉਹਨੂੰ ਤੂੰ ਆਪਣੀ ਮਾਂ ਕੋਈ ਨੂੰ ਸਮਝਦੀ। ਉਹ ਮੇਰੀ ਮਾਂ ਬਣਨ ਦੇ ਕਾਬਿਲ ਵੀ ਕੋਈ ਨਹੀਂ ਨਾ। ਸਨਾ ਤਮੀਜ਼ ਦੇ ਦਾਇਰੇ 'ਚ ਰਹਿ ਕੇ ਗੱਲ ਕਰ ਤੇ ਸ਼ਰਮ ਕਰ। ਇਹੋ ਤਾਂ ਸਾਡੇ ਰੰਨਾਂ 'ਚ ਜਿਹੜੀਆਂ ਨਾ ਖੂਬੀਆਂ ਹੁੰਦੀਆਂ ਹਨ ਮਾਸ਼ਾਅੱਲਾ, ਜਿਸ ਦੀ ਵਜ੍ਹਾ ਤੋਂ ਅਸੀਂ ਸਹੁਰਿਆਂ ਤੋਂ ਅਲੱਗ ਹੋ ਜਾਂਦੀਆਂ ਤੇ ਪਿੱਛੇ ਮਾਂ ਹੁੰਦੀ ਏ, ਉਹ ਚਾਹੇ ਸੱਸ ਹੋਵੇ ਤੇ ਚਾਹੇ ਆਪਣੀ ਮਾਂ ਹੋਵੇ ਸੱਕੀ। ਤੇ ਇੰਜ ਹੈ ਜੋ ਇਲਾਜ ਮੇਰੇ ਮਾਂ ਪਿਓ ਦਾ ਦੱਸਿਆ ਹੀ ਨਾ, ਹੁਣ ਤੇਰੀ ਮਾਂ ਆ ਗਈ ਹੈ, ਉਹ ਸੇਮ ਇਲਾਜ ਤੂੰ ਇਹਨਾਂ ਦਾ ਵੀ ਕਰ। ਸਮਝ ਆਈ ਨਾ? जितनी भाजी मैं तेनू उसने आख्या उतनी भाजी गातो, ठीक है ना? जितनी काल नू मोड़ो मेरे को पै भी सके ते तू लै भी सके।
ਠੀਕ ਹੈ ਨਾ। ਹੁਣ ਤੋਂ ਬਾਜੀ ਪਹਿਲੇ ਗੱਤੀ ਹੋਈ ਹੈ, ਜ਼ਹਿਰੀ ਗੱਲ ਹੈ। ਮੇਰੀ ਮਾਂ ਰੋਟੀਆਂ ਦੇ ਬਾਰੇ ਗੱਲ ਇਸ ਕੀਤੀ ਆ, ਉਹਨਾਂ ਨੂੰ ਗਤਨੀਆਂ ਨਾ, ਹੁਣ ਗਤ ਮਾਂ ਆਪਣੀ ਨੂੰ, ਠੀਕ ਹੈ। ਠੀਕ ਹੈ ਮਸ਼ੇਰ ਤੇ ਉਹ ਜਵਾਈ ਆਇਆ ਖਲੋਤੇ ਨੇ, ਉਹਨੂੰ ਵੀ ਗਾਤਾ, ਭੈਣ ਆਈ ਖਲੋਤੀ ਇਹਨੂੰ ਵੀ ਗਾਤ। ਵੇਖ ਮੇਰੇ ਕੋਲ ਗਲਤੀ ਤਾਂ ਵੇਖ ਹੋ ਗਈ ਹੈ। ਨਹੀਂ ਤੂੰ ਵੇਖੋ, ਅੱਜ ਤੈਨੂੰ ਨਾ ਪੂਰੇ ਸੂਦ ਸਮੇਤ ਮੈਂ ਵਾਪਸ ਦਿੰਦਾ ਪਿਆ, ਸਮਝ ਆਈ ਹੈ ਨਾ। ਮੇਰਾ ਵੀਰਾ ਮੈਂ ਤਾਂ ਇਹਦੀ ਭੈਣ ਸ਼ੈਣਾ ਕੋਈ ਨਾ, ਅੱਲਾ ਨਾ ਕਰੇ ਮੈਂ ਇਹਦੀ ਭੈਣ ਹੋਵਾਂ, ਮਸੇਰ ਆ ਮੈਂ ਇਹਦੀ। ਤੇ ਪਿੱਛੇ ਇਹ ਮਸੇਰ ਸਦਾਵਣ ਦੇ ਵੀ ਕਾਬਿਲ ਕੋਈ ਨਹੀਂ। ਤੂੰ ਕੱਲ ਵੀ ਘਟੀਆਂ ਹੈ, ਅੱਜ ਵੀ ਘਟੀਆਂ, ਔਰ ਤੂੰ ਹਮੇਸ਼ਾ ਘਟੀਆਂ ਹੀ ਰਹਿਣਾ। ਨਾਦੀਆ ਤੂੰ ਮੇਰੀ ਗੱਲ ਸੁਣ, ਬਕਵਾਸ ਇਹੋ ਨਾ ਜਿਹੀ ਕਰ। ਕੋਈ ਗੱਲ ਵੀ ਨਹੀਂ ਗੱਲ ਸੁਣ ਸਨਾ, ਜੇ ਤੂੰ ਉਹਦੀ ਮਾਂ ਨੂੰ ਜ਼ਹਿਰ ਦੇਵਨੀ, ਤੂੰ ਰੋਟੀਆਂ ਦੇ ਉਹਨੂੰ ਬੁਰਕੀਆਂ ਪਾਣੀਆਂ, ਤੇ ਤੂੰ ਮੈਨੂੰ ਵੀ ਪਾ ਮੈਂ ਸਕਦੀ। ਤੁਹਾਨੂੰ ਦੱਸਣਾ ਜੀ, ਮੈਂ ਤੁਹਾਨੂੰ ਦੱਸਣਾ ਜੀ, ਜਿਹੜਾ ਸ਼ਹਜ਼ਾਦਾ ਹੈ ਨਾ ਜੀ ਤੁਹਾਡਾ ਜੀ ਪੁੱਤਰ, ਠੀਕ ਹੈ ਨਾ ਜੀ, ਉਸ ਇਹਨੂੰ ਪੌੜੀਆਂ ਤੇ ਚੜਾ ਕੇ ਤੇ ਇਸ ਇਤਨਾ ਵਰਗਲਾਇਆ ਹੋਇਆ ਹੈ, ਉੱਥੋਂ ਮਾਂ ਪਿਓ ਕੋਲ ਕੱਢਣ ਵਾਲਾ ਵੀ ਉਹ ਬੰਦਾ ਇੱਥੇ ਆ ਕੇ ਮੇਰੇ ਨਾਲ ਵੀ ਬਦਤਮੀਜ਼ੀ ਕਰਦਾ ਤੇ ਪਤਾ ਨਹੀਂ ਕੀ ਕੀ ਅਲਫਾਜ਼ ਬੋਲਦਾ ਰਿਹਾ। ਮੋੜ ਇਸ ਮੇਰੇ ਪਿਓ ਨੂੰ ਇੱਥੋਂ ਧੱਕੇ ਦੇ ਕੇ ਵੀ ਇੱਜ਼ਤ ਕਰਕੇ ਇੱਥੋਂ ਕੱਢ ਛੱਡਿਆ। ਮੈਂ ਮੋੜ ਵੀ ਬਰਦਾਸ਼ਤ ਕਰ ਗਿਆ, ਮੈਂ ਦੂਈ ਤਰੀ ਗੱਲ ਨਹੀਂ ਕੀਤੀ। ਹੁਣ ਮੈਂ ਆ ਕੇ ਆਖਿਆ ਅੰਮੀ ਆਮਦੀ ਪਈ ਹੈ, ਹਾਲਾਂਕਿ ਮੇਰੀ ਤੂੰ ਮਾਂ ਹੈ, ਸੱਸ ਮਾਂ ਹੀ ਹੁੰਦੀ ਹੈ ਨਾ, ਲੇਕਿਨ ਜਨਾਬ ਉਹ ਰਸਮ ਜਿਹਾ ਵੀ ਮੇਰੀ ਅੰਮੀ ਆਮਦੀ ਪਈ ਹੈ ਹੋਵੇ, ਨਹੀਂ ਤਾਂ ਮੈਂ ਉਹਦੇ ਨਾਲ ਲਾਂ ਤਾਂ ਜਿਤਨੀ ਦੇਰ ਲੈ ਕਰ ਲਵਾਂ। ਲੇਕਿਨ ਉਹ ਅੱਗੂ ਹੋਇਆ ਇਹ ਹੈ ਕਿ ਰੱਬ ਤੂੰ ਆਪਣੀ ਮਾਂ ਹਾਸ ਹੁਣ ਮੇਰਾ ਚੰਨ ਕਰ ਜੋ ਬਸ ਕਰਨਾ ਵੀ ਹੀ ਕਰ, ਹੁਣ ਗਲਤੀ ਮੇਰੇ ਕੋਲ ਹੋ ਗਈ ਤੇ ਹੁਣ ਬਸ ਕਰ। ਅੰਮੀ ਇਹ ਸਾਰਾ ਕੁਝ ਕਰਵਾਉਣ ਵਾਲਾ ਮਲੰਗੀ ਉਸੇ ਮੈਨੂੰ ਆਖਿਆ ਵੀ ਤੂੰ ਫੀਡਾਰੇ ਦੁੱਧ ਪੀਂਦੀ ਬੱਚੀ ਹੈ, ਕਰਾਵਣ ਵਾਲਾ ਫਲਾਣਾ ਤੇ ਕੋਈ ਦਿਵਾਣਾ। ਕਿਸੇ ਦੇ ਆਖੇ ਖਾਏ ਤੇ ਨਹੀਂ ਲੱਗਦਾ ਹੁੰਦਾ, ਸਮਝ ਆਈ ਨਾ। ਇਨਸਾਨ ਵਿੱਚ ਖੁਦ ਵੀ ਅਕਲ ਹੁੰਦਾ ਹੈ ਤੇ ਆਪਣਾ ਵੀ ਇਨਸਾਨ ਨੂੰ ਅਕਲ ਇਸਤੇਮਾਲ ਕਰਨਾ ਚਾਹੀਦਾ ਹੈ। ਉਹ ਤੇਰਾ ਵਿਰਾ ਹੈ ਨਾ, ਤੂੰ ਉਹਦੀਆਂ ਗੱਲਾਂ ਤੇ ਕਦੀ ਵੀ ਨਾ ਆਣਾ। ਤੇਰੇ ਨਾਲ ਸਹੁਰੇ ਉਦੋਂ ਚੰਗੇ ਹੋਣੇ ਆ ਜਦੋਂ ਤੂੰ ਉਹਨਾਂ ਨਾਲ ਚੰਗੀ ਹੋਵੇਂ ਆ, ਤਾਂ ਸਮਝ ਆਈ ਨਾ। ਸ਼ੇਰ ਗੱਲ ਸੁਣ, ਮੈਨੂੰ ਮਾਫ ਕਰ, ਚ ਮੇਰੇ ਕੋਲ ਗਲਤੀ ਹੋ ਗਈ। ਅਗਰ ਤੂੰ ਮੈਂ ਤਾਂ ਤੈਨੂੰ ਕਦੀ ਵੀ ਨੂੰ ਮਾਫ ਕਰਨਾ, ਹਾਂ ਉਸ ਟਾਈਮ ਮਾਫ ਕਰ ਸਕਦਾ। ਇਹ ਜਗ੍ਹਾ ਛੱਡ ਕੇ ਅਗਰ ਮੇਰੇ ਮਾਂ ਪਿਓ ਦੀ ਫਰਮਾ ਬਰਦਾਰ ਬਣ ਜਾਸੇ, ਉਹਨਾਂ ਦੇ ਕੋਲ ਮਾਫੀ ਮੰਗਸੇ, ਜੋ ਉਹਨਾਂ ਦੀ ਦਿਲ ਅਜ਼ਾਰੀ ਕੀਤੀ ਹੈ ਉਹਨਾਂ ਦੀ ਖੁਸ਼ੀ ਨਾਲ, ਤਾਂ ਉਹ ਗੱਲੇ ਨਹੀਂ ਇੱਥੇ ਤਾਂ ਮੋੜਤਾ ਹੈ, ਠੀਕ। ਅਗਰ ਉਹ ਨਾ ਗੱਲੇ ਮੈਂ ਸਾਰਾ ਕੁਝ ਕਰ ਸਕ, ਜਿਵੇਂ ਤੂੰ ਮੈਨੂੰ ਆਖਿਆ ਮੈਂ ਉਂਝ ਕਰੇ ਸਾਂ। ਮੈਂ ਮਾਫੀ ਮੰਗਣੀ ਆ, ਤੇ ਤੂੰ ਜਿਹੜਾ ਹੁਣ ਉਹਨਾਂ ਦੇ ਘਰ ਜਾ ਕੇ ਉੱਥੇ ਹੀ ਰਹਿਣਾ, ਤੇ ਮਾਂ ਦੀ ਤੇ ਪਿਓ ਦੀ ਖਿਦਮਤ ਕਰਨੀ ਹੈ, ਠੀਕ ਹੈ ਨਾ। ਠੀਕ ਹੈ ਮੈਂ ਜਿਵੇਂ ਆ ਮੈਂ ਸ਼ੇਰ ਆਖਿਆ ਮੈਂ ਉਂਝ ਕਰੇ ਸਾਂ, ਪਰ ਤੂੰ ਵੀ ਮੈਨੂੰ ਮਾਫ ਕਰ ਚ ਨਾਦੀਆ ਭੈਣ। ਤੇ ਹੁਣ ਮੈਂ ਹਰ ਚੀਜ਼ ਲੈਮ ਨਾ, ਤੁਸੀਂ ਬਵੋ ਨਹੀਂ ਭਾਈ, ਮਹਿਮਾਨ ਦਾ ਆਪਦੀ ਰਾਮਤ ਹੁੰਦੀ ਹੈ, ਇਹਨੂੰ ਮੈਂ ਮਾਫ ਦਿੱਤੀ ਹੈ ਥੋੜੀ ਜਿਹੀ। ਬਈ ਮਾਵਾਂ ਤਾਂ ਮਾਵਾਂ ਹੁੰਦੀਆਂ, ਚਾਹੇ ਸੱਸ ਹੋਵੇ ਤੇ ਭਾਵੇਂ ਸੱਚੀ ਇਹ ਮਾਂ ਹੁਣ ਜਦੋਂ ਹੋਵੇ। ਆਪਣੇ ਘਰ ਜਾ ਕੇ ਤੇ ਬੁਲਾਏਗੀ ਨਾ, ਉੱਥੇ ਅਸੀਂ ਆ ਕੇ ਖਾਵਾਂ ਪੀਵਾਂਗੇ। ਹੁਣ ਅਸੀਂ ਨਹੀਂ ਖਾਂਦੇ, ਚੱਲ ਆ ਸਿਰਫ ਚਲੀਏ।